ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਦੇਸ਼ ਦੁਨੀਆ ਰਾਜਨੀਤੀ ਦੇ ਵਿੱਚ ਵਾਪਰੀਆਂ ਅਹਿਮ ਖਬਰਾਂ ਬਾਰੇ ਚਰਚਾ ਕਰਨ ਦੇ ਲਈ ਮੇਰੇ ਨਾਲ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਉਹਨਾਂ ਦਾ ਸਵਾਗਤ ਕਰਦੇ ਹਾਂ। ਪਹਿਲਾਂ ਫੇਰ ਵਧਾਂਗੇ ਖਬਰਾਂ ਦੀ ਤਫਸੀਲ ਤੇ ਚਰਚਾ ਦੇ ਵੱਲ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਪੰਜਾਬੀ ਰੇਡੀਓ ਯੂਐਸਏ ਦੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਸਰੋਤਿਆਂ ਨੂੰ, ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਇੱਕ ਨਜ਼ਰ ਸਪਾਂਸਰਸ ਦੇ ਉੱਤੇ ਤੇ ਉਹਨਾਂ ਦਾ ਧੰਨਵਾਦ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਪਿਛਲੇ ਕਈ ਦਹਾਕਿਆਂ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇਣ ਦੇ ਲਈ ਜਾਣੇ ਜਾਂਦੇ ਨੇ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਤੁਸੀਂ ਇਹਨਾਂ ਦੇ ਨਾਲ 408 272 2500 ਤੇ ਗੱਲ ਕਰ ਸਕਦੇ ਹੋ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਨਾ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਕੋਈ ਸਲਾਹ ਕਰਨੀ ਹੈ ਤਾਂ ਜੇ ਦੇ ਨਾਲ 415 909 0503 ਤੇ ਗੱਲ ਕੀਤੀ ਜਾ ਸਕਦੀ ਹੈ। ਗੁਰਦੀਪ ਸਿੰਘ ਬਿਰਦੀ, ਕਲੋਵੇ, ਸਤਨਾਮ ਸਿੰਘ ਸ਼ੇਰਗਿੱਲ, ਸਿਲਮਾ, ਜਗਤਾਰ ਸਿੰਘ ਆਨੰਦਪੁਰੀ, ਫਰੀਮੌਂਟ, ਚਰਨ ਸਿੰਘ ਬਦਵਾਲ, ਪਿਆਰਾ ਸਿੰਘ, ਰਾਹੁਲ ਗੁਰਪਾਲ ਗਿੱਲ, ਸੈਕਰਾਮੈਂਟੋ, ਗੁਰਦੀਪ ਸਿੰਘ ਗਿੱਲ ਤੇ ਪਰਿਵਾਰ ਯੂਬਾ ਸਿਟੀ, ਮਨਦੀਪ ਸਿੰਘ, ਸਰਬਜੀਤ ਕੌਰ ਸੈਨ ਹੋਜ਼ੇ, ਮਨਜੀਤ ਸਿੰਘ ਸੈਨ ਹੋਜ਼ੇ, ਮੀਰੀ ਪੀਰੀ ਸੇਵਾ ਸੁਸਾਇਟੀ ਫ੍ਰੈਜ਼ਨੋ ਤੇ ਜ਼ੈਂਡਰ ਗਰੁੱਪ ਵਾਲੇ। ਕਿਸੇ ਵੀ ਤਰ੍ਹਾਂ ਦਾ ਘਰ ਖਰੀਦਣਾ ਹੋਵੇ ਜਾਂ ਹੋਵੇ ਵੇਚਣਾ ਤਾਂ ਇਹਨਾਂ ਦੇ ਨਾਲ 559 905 2575 ਤੇ ਗੱਲ ਕਰ ਸਕਦੇ ਹੋ। ਸ਼ਰਮਾ ਜੀ, ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਕੇਜਰੀਵਾਲ ਤੋਂ। ਕੇਜਰੀਵਾਲ ਬਾਰੇ ਬਹੁਤ ਸਾਰੀਆਂ ਥਿਊਰੀਆਂ ਨੇ। ਜਦੋਂ ਕੇਜਰੀਵਾਲ ਧਾਰਾ 370 ਤੇ ਚੁੱਪ ਹੋ ਜਾਂਦਾ ਹੈ, ਜਦੋਂ ਕੇਜਰੀਵਾਲ ਸੰਘੀ ਢਾਂਚੇ ਤੇ ਘੱਟ ਬੋਲਦਾ, ਜਦੋਂ ਕੇਜਰੀਵਾਲ ਸ਼ਹੀਨ ਬਾਗ ਨਹੀਂ ਜਾਂਦਾ, ਜਦੋਂ ਕੇਜਰੀਵਾਲ, ਤੁਸੀਂ ਮੈਨੂੰ ਦੱਸਿਆ ਸੀ, ਬਿਲਕਿਸ ਬਾਨੋ ਤੇ ਮਸਲੇ ਤੇ ਬੋਲਣ ਤੋਂ ਥੋੜਾ ਜਿਹਾ ਗੁਰੇਜ਼ ਕਰਦਾ ਤਾਂ ਲੋਕ ਕੇਜਰੀਵਾਲ ਨੂੰ ਇੱਕ ਹੋਰ ਥਿਊਰੀ ਦੇ ਨਾਲ ਦੇਖਦੇ ਨੇ। ਹੁਣ ਕੇਜਰੀਵਾਲ ਨੇ ਲక్ష్ਮੀ ਤੇ ਗਣੇਸ਼ ਦੀਆਂ, ਲక్ష్ਮੀ ਜੀ ਤੇ ਗਣੇਸ਼ ਜੀ ਦੀਆਂ ਕਹਿ ਦਿੰਦੇ ਆਪਾਂ, ਫੋਟੋਆਂ ਛਾਪ ਕੇ ਆਰਐਸਐਸ ਤੋਂ ਹਿੰਦੂ ਪੱਤਾ ਖੋਹਣ ਦਾ ਯਤਨ ਕਰ ਰਹੇ। ਹਾਂ ਬਿਲਕੁਲ ਜੀ। ਕੱਲ ਅਰਵਿੰਦ ਕੇਜਰੀਵਾਲ ਦਾ ਬਿਆਨ ਅਸਰ ਹੁੰਦਾ ਕਿ ਉਹ ਕਹਿੰਦੇ ਕਿ ਭਾਰਤੀ ਨੋਟਾਂ ਦੇ ਉੱਤੇ ਇੱਕ ਪਾਸੇ ਮਹਾਤਮਾ ਗਾਂਧੀ ਤੇ ਦੂਏ ਪਾਸੇ ਲక్ష్ਮੀ ਜੀ ਔਰ ਗਣੇਸ਼ ਜੀ ਦੀਆਂ ਤਸਵੀਰਾਂ ਛਾਪ ਦੇਣੀਆਂ ਚਾਹੀਦੀਆਂ ਜੀ। ਸੋ ਕਹਿੰਦੇ ਜੀ ਮੈਂ ਇਹਦੇ ਲਈ ਪ੍ਰਧਾਨ ਮੰਤਰੀ ਜੀ ਨੂੰ, ਆਰਬੀਆਈ ਨੂੰ, ਕੇਂਦਰ ਸਰਕਾਰ ਨੂੰ ਅਪੀਲ ਕਰਦਾ ਕਿ ਉਹ ਅਜਿਹਾ ਪਹਿਲ ਕਦਮੀ ਕਰਨ, ਕਿਉਂਕਿ ਉਹ ਕਹਿੰਦੇ ਕਿ ਲక్ష్ਮੀ ਜੀ ਔਰ ਗਣੇਸ਼ ਜੀ ਨੂੰ ਅਸੀਂ ਜਿਸ ਤਰ੍ਹਾਂ ਮਤਲਬ ਕਿ ਆਰਥਿਕ ਮਜ਼ਬੂਤੀ ਦਾ ਇੱਕ ਧੁਰਾ ਮੰਨਦੇ ਹਾਂ, ਸੋ ਉਸ ਨਾਤੇ ਕਹਿੰਦੇ ਕਿ ਉਹਨਾਂ ਦੀਆਂ ਤਸਵੀਰਾਂ ਨੋਟਾਂ ਤੇ ਹੋਣੀਆਂ ਚਾਹੀਦੀਆਂ। ਲక్ష్ਮੀ ਜੀ ਔਰ ਗਣੇਸ਼ ਜੀ ਦੀ ਪ੍ਰਤੀ ਆਸਥਾ ਇੱਕ ਹਿੰਦੂ ਧਰਮ ਦੇ ਵਿੱਚ ਜਾਂ ਹਿੰਦੂ ਮਾਨਤਾਵਾਂ ਦੇ ਵਿੱਚ ਜਾਂ ਦੇਵੀ ਦੇਵਤਿਆਂ ਵਜੋਂ ਉਹਨਾਂ ਦਾ ਵੱਡਾ ਸਥਾਨ ਹੈ। ਸੋ ਪਰ ਇਹਦਾ ਮਤਲਬ ਇਹ ਕਹਿਣਾ ਕਿ ਹਾਂ ਇਹ ਦੇਸ਼ ਦੇ ਵਿੱਚ ਨੋਟਾਂ ਦੇ ਉੱਤੇ ਉਹਨਾਂ ਦੀ ਤਸਵੀਰ ਆ ਜਾਵੇ, ਇਹ ਸੰਵਿਧਾਨਕ ਤੌਰ ਤੇ ਇੱਕ ਧਰਮ ਨੂੰ ਥੋਪਣ ਦੀ ਕੋਸ਼ਿਸ਼ ਹੈ ਜੀ। ਸੋ ਹਰੇਕ ਧਰਮ ਦਾ ਆਪਣੇ ਆਪਣੇ ਧਰਮ ਦੇ ਉੱਤੇ ਵੱਡਾ ਮਹੱਤਵ ਹੈ, ਉਹਨਾਂ ਦਾ ਆਪਣੇ ਆਪਣੇ ਧਰਮ ਦੇ ਵਿੱਚ ਇੱਕ ਮਹੱਤਵਪੂਰਨ ਸਥਾਨ ਹੈ, ਔਰ ਜਿਹੜੇ ਦੇਵੀ ਦੇਵਤਿਆਂ ਨੂੰ ਮੰਨਦੇ ਨੇ ਉਹਨਾਂ ਦੇ ਲਈ ਦੇਵੀ ਦੇਵਤਿਆਂ ਦਾ ਸਥਾਨ ਉੱਚ ਹੈ। ਪਰ ਤੁਸੀਂ ਕਹੋ ਕਿ ਇਸ ਨੂੰ ਅਸੀਂ ਨੋਟਾਂ ਤੇ ਲਿਆਈਏ ਤੇ ਇਹਦਾ ਮਤਲਬ ਅਸੀਂ ਸੰਵਿਧਾਨਕ ਤੌਰ ਤੇ ਉੱਤੇ ਹਿੰਦੂ ਰਾਜ ਵੱਲ ਵਧਾਉਣ ਵਾਲੀ ਇੱਕ ਕਦਮ ਪੁੱਟ ਰਹੇ ਹਾਂ। ਔਰ ਇਹ ਕਦਮ ਉਹੀ ਕਦਮ ਹੈ ਜਿਹੜਾ ਆਰਐਸਐਸ ਪੁੱਟਣਾ ਚਾਹੁੰਦੀ ਹੈ ਜਾਂ ਜਿਹੜੇ ਰਾਹ ਦੇ ਉੱਤੇ ਮੋਦੀ ਸਰਕਾਰ ਹੈ। ਸੋ ਇਸ ਲਈ ਮੈਨੂੰ ਲੱਗਦਾ ਕਿ ਇਸ ਨੂੰ ਦੋ ਪਹਿਲੂਆਂ ਤੋਂ ਸਮਝਣ ਦੀ ਲੋੜ ਹੈ ਕਿ ਅਰਵਿੰਦ ਕੇਜਰੀਵਾਲ ਇੱਕ ਤਾਂ ਆਪਣੇ ਆਪ ਨੂੰ ਇਹ ਸਾਬਤ ਕਰਨਾ ਚਾਹੁੰਦੇ ਨੇ ਕਿ ਭਾਈ ਅਸਲੀ ਹਿੰਦੂ ਤਾਂ ਮੈਂ ਹਾਂ, ਅਸਲੀ ਹਿੰਦੂਵਾਦੀ ਤਾਂ ਮੈਂ ਹਾਂ, ਅਸਲੀ ਮਤਲਬ ਕਿ ਹਿੰਦੂ ਧਰਮ ਨੂੰ ਫੈਲਾਉਣ, ਪ੍ਰਸਾਰ ਕਰਨ ਚ, ਪ੍ਰਚਾਰ ਕਰਨ ਚ ਮੇਰਾ ਯੋਗਦਾਨ ਹੈ। ਆੜ ਉਹ ਲੈਂਦੇ ਨੇ ਆਰਥਿਕ ਤੌਰ ਦੇ ਉੱਤੇ। ਉਹ ਕਹਿੰਦੇ ਜੀ ਇਸ ਮੌਕੇ ਦੇਸ਼ ਦੇ ਵਿੱਚ ਮਹਿੰਗਾਈ ਵੱਧ ਰਹੀ ਆ, ਆਰਥਿਕਤਾ ਸਾਡੀ ਡਿੱਗ ਰਹੀ ਆ, ਡਾਲਰ ਮਜ਼ਬੂਤ ਹੋਈ ਜਾਂਦਾ, ਨੋਟ ਸਾਡਾ ਕਮਜ਼ੋਰ ਹੋਈ ਜਾਂਦਾ, ਸੋ ਇਸ ਲਈ ਨੋਟ ਨੂੰ ਮਜ਼ਬੂਤੀ ਦੇਣ ਦੇ ਲਈ ਲక్ష్ਮੀ ਜੀ ਔਰ ਗਣੇਸ਼ ਜੀ ਦੀ ਫੋਟੋ ਛਾਪ ਦਿਓ। ਸੋ ਇਹ ਸਧਾਰਨ, ਉਹ ਕਹਿੰਦੇ ਜੇ ਉਹਨਾਂ ਦੀ ਫੋਟੋਆਂ ਹੋਣਗੀਆਂ ਤਾਂ ਨੋਟ ਦਾ ਮਤਲਬ ਕਿ ਵੈਲਿਊ ਵੱਧੂਗੀ। ਔਰ ਉਹ ਉਦਾਹਰਨ ਦੇਣ ਲੱਗਿਆ ਮਤਲਬ ਕਿ ਜਿਹੜੀ ਭਾਈਚਾਰੇ ਦਾ ਜ਼ਿਕਰ ਕਰਦੇ ਨੇ ਉਸ ਨੂੰ ਇਹਦਾ ਮਤਲਬ ਕਿੱਥੇ ਲਿਆਉਣਾ ਚਾਹੁੰਦੇ ਨੇ ਇਹ ਵੀ ਸਮਝਣ ਵਾਲੀ ਗੱਲ। ਉਹ ਕਹਿੰਦੇ ਇੰਡੋਨੇਸ਼ੀਆ ਮੁਸਲਿਮ ਆਬਾਦੀ ਵਾਲਾ ਮੁਲਕ ਹੈ, ਉੱਥੇ 2% ਹਿੰਦੂ ਭਾਈਚਾਰਾ, ਤੇ ਕਹਿੰਦੇ ਕਿ ਉਸ ਮੁਲਕ ਦੇ ਵਿੱਚ ਗਣੇਸ਼ ਜੀ ਦੀ ਫੋਟੋ ਛਪਦੀ ਆ ਤੇ ਫਿਰ ਭਾਰਤ ਚ ਕਿਉਂ ਨਹੀਂ। ਸੋ ਇਸ ਲਈ ਇੱਥੋਂ ਉਹਨਾਂ ਦੀ ਸਾਫ਼ ਸੋਚ ਸਮਝ ਆਉਂਦੀ ਆ। ਅਸਲ ਦੇ ਵਿੱਚ ਪ੍ਰਵੀਨ ਜੀ ਮੂਹਰੇ ਖੜੀਆਂ ਨੇ ਚੋਣਾਂ ਜੀ, ਤੇ ਅੱਜ ਦੇ ਟਾਈਮ 'ਚ ਕੇਜਰੀਵਾਲ ਜੀ ਜੋ ਵੀ ਬੋਲਦੇ ਆ ਉਹ ਚੋਣਾਂ ਨੂੰ ਧਿਆਨ 'ਚ ਰੱਖ ਕੇ ਬੋਲਦੇ ਆ। ਹਿਮਾਚਲ ਦੇ ਵਿੱਚ ਜਿਸ ਕਦਰ ਦੇਵੀ ਦੇਵਤਿਆਂ ਦੀ ਪੂਜਾ ਹੁੰਦੀ ਹੈ, ਦੇਵਨਗਰੀ ਵਜੋਂ ਮਤਲਬ ਜਾਣਿਆ ਜਾਂਦਾ ਹਿਮਾਚਲ, ਉਸੇ ਤਰ੍ਹਾਂ ਗੁਜਰਾਤ ਦੇ ਵਿੱਚ ਜਿਸ ਕਦਰ ਪੇਂਡੂ ਭਾਈਚਾਰਾ ਮਤਲਬ ਗਰੀਬ ਭਾਈਚਾਰਾ ਵੱਡੀ ਤਾਦਾਦ ਦੇ ਵਿੱਚ ਆ, ਤੇ ਉੱਥੇ ਜਿਹੜਾ ਹਿੰਦੂ ਭਾਈਚਾਰਾ ਉਹ ਵੀ ਦੇਵੀ ਦੇਵਤਿਆਂ ਨੂੰ ਜਿਸ ਕਦਰ ਮਤਲਬ ਕਿ ਸ਼ਰਧਾ, ਉਹ ਕਈ ਵਾਰ ਮਤਲਬ ਕਿ ਸ਼ਰਧਾ ਅੱਗੇ ਤੱਕ ਚਲੀ ਜਾਂਦੀ ਹੈ, ਉਸ ਤਰ੍ਹਾਂ ਜਿਵੇਂ ਮਾਨਤਾ ਦਿੰਦੀ ਆ।
ਤਾਂ ਉਹਨਾਂ ਲੋਕਾਂ ਦੇ ਵਿੱਚ ਘਰ ਕਰਨ ਦੇ ਲਈ ਇੱਕ ਵੱਡੇ ਹਥਿਆਰ ਵਜੋਂ ਇਸ ਨੂੰ ਸਮਝਣ ਦੀ ਲੋੜ ਹੈ ਕਿ ਮੈਂ ਹੁੰਦਾ ਤਾਂ ਮੈਂ ਤਾਂ ਨੋਟਾਂ ਦੇ ਉੱਤੇ ਵੀ ਹਿੰਦੂ ਦੇਵੀ ਦੇਵਤਿਆਂ ਦੀ ਫੋਟੋਆਂ ਛਾਪ ਦਿੰਦਾ। ਭਾਰਤ ਸਰਬ ਸਾਂਝਾ ਮੁਲਕ ਹੈ ਜੀ, ਭਾਰਤ ਲੋਕਤੰਤਰਕ ਤਰੀਕੇ ਨਾਲ ਚੱਲਣ ਵਾਲਾ ਮੁਲਕ ਹੈ। ਮੈਨੂੰ ਆਪਣੇ ਘਰੇ ਆਜ਼ਾਦੀ ਹੈ, ਮੈਨੂੰ ਆਪਣੇ ਧਾਰਮਿਕ ਸਥਾਨ ਤੇ ਜਾ ਕੇ ਆਜ਼ਾਦੀ ਹੈ ਕਿ ਮੈਂ ਕਿਹਨੂੰ ਮੰਨਣਾ ਕਿਹਨੂੰ ਪੁੱਜਣਾ। ਜੀ। ਸੋ ਪਰ ਜਦੋਂ ਕੋਈ ਤਿਥ ਤਿਉਹਾਰ ਆਉਂਦਾ ਹੈ, ਕੋਈ ਬੜਾ ਦਿਹਾੜਾ ਆਉਂਦਾ ਹੈ, ਤਦ ਉਸ ਗੁਰੂਆਂ ਪੀਰਾਂ ਸੰਤਾਂ ਮਹਾਂਪੁਰਸ਼ਾਂ ਦੇਵੀ ਦੇਵਤਿਆਂ ਦੀ ਯਾਦ ਦੇ ਵਿੱਚ ਅਚੇਚੇ ਤੌਰ ਤੇ ਸਿੱਕੇ ਪ੍ਰਕਾਸ਼ਿਤ ਹੁੰਦੇ ਨੇ। ਮਾਤਾ ਵੈਸ਼ਨੂ ਦੇਵੀ ਦੇ ਸਿੱਕੇ ਮਿਲਦੇ ਨੇ ਸਾਨੂੰ ਪ੍ਰਸ਼ਾਦ ਦੇ ਰੂਪ ਦੇ ਵਿੱਚ। ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਤੇ ਗੁਰੂ ਨਾਨਕ ਦੇਵ ਜੀ ਦੀ ਯਾਦ 'ਚ ਸਿੱਕੇ ਛਾਪੇ ਗਏ ਨੇ। ਸੋ ਇਸੇ ਤਰ੍ਹਾਂ ਹੋਰ ਸਮਿਆਂ ਦੇ ਉੱਤੇ ਸਮੇਂ ਉਹ ਯਾਦਗਾਰੀ ਸਿੱਕੇ ਆਉਂਦੇ ਰਹਿੰਦੇ ਨੇ, ਪਰ ਉਹ ਪ੍ਰਸ਼ਾਦ ਰੂਪ ਦੇ ਵਿੱਚ ਯਾਦਗਾਰ ਦੇ ਰੂਪ 'ਚ ਸਾਹਮਣੇ ਆਉਂਦੇ ਨੇ, ਨਾ ਕਿ ਉਹਨੂੰ ਕਰੰਸੀ ਵਜੋਂ ਚਲਾਉਣ ਦੇ ਲਈ। ਜੀ ਸੋ ਇੱਥੇ ਉਹਦਾ ਇਹ ਕਹਿੰਦੇ ਜੀ ਮੈਂ ਨਵਾਂ ਖਰਚਾ ਨਹੀਂ ਪਾ ਰਿਹਾ। ਕੇਜਰੀਵਾਲ ਜੀ ਕਹਿੰਦੇ ਮੈਂ ਨਹੀਂ ਕਹਿੰਦਾ ਕਿ ਪੁਰਾਣੇ ਨੋਟ ਸਾਰੇ ਵਾਪਸ ਲਓ, ਮੈਂ ਇਹ ਕਹਿਣਾ ਕਿ ਹਰ ਮਹੀਨੇ ਜਿਹੜੇ ਨੋਟ ਛਪਦੇ ਨੇ ਹੁਣ ਉਹਨਾਂ ਦੇ ਉੱਤੇ ਫੋਟੋ ਛਾਪਣੀ ਸ਼ੁਰੂ ਕਰ ਦਿਓ ਤਾਂ ਕਿ ਉਹ ਚੱਲਣ 'ਚ ਆ ਜਾਣਗੇ, ਹੌਲੀ ਹੌਲੀ ਆਪਣੇ ਆਪ ਉਹ ਹਰ ਘਰ 'ਚ ਆ ਜਾਣਗੇ। ਤੇ ਉਹ ਤੋਂ ਬਾਅਦ ਕਹਿੰਦੇ ਫਿਰ ਕੱਲ ਨੂੰ ਇਹ ਅਪਮਾਨ ਵਾਲਾ ਮੁੱਦਾ ਬਣ ਜਾ ਕਰਨਾ, ਪ੍ਰਵੀਨ ਜੀ, ਨਵਾਂ ਵਖੇੜਾ ਖੜਾ ਹੋ ਜਾਣਾ। ਇਸ ਨੂੰ ਸਾਡੀ ਮਾਨਸਿਕਤਾ ਨਾਲ ਜੋੜ ਕੇ ਦੇਖੋ ਕਿ ਜਦੋਂ ਕਿਸੇ ਮੁਸਲਿਮ ਭਾਈਚਾਰੇ, ਕਿਸੇ ਸਿੱਖ ਭਾਈਚਾਰੇ ਜਾਂ ਫਿਰ ਜਿਹੜਾ ਕੱਟੜ ਹਿੰਦੂਵਾਦ ਹੈ ਜਿਹੜਾ ਕਹਿੰਦਾ ਜੀ ਕਿ ਦਲਿਤ ਨੂੰ ਮੰਦਿਰ ਦੀਆਂ ਪੌੜੀਆਂ ਨਹੀਂ ਅਸੀਂ ਚੜ੍ਹਨ ਦੇਣਾ, ਉਹਨਾਂ ਦੀ ਕਿਸੇ ਦੁਕਾਨ ਫੜੀ ਦੇ ਉੱਤੇ ਉਹ ਹੱਥ 'ਚ ਫੋਟੋ ਵਾਲਾ ਨੋਟ ਹੋਊਗਾ, ਕਹਿਣੇ ਜੀ ਅਪਮਾਨ ਕਰਤਾ ਤੇ ਜੀ ਇਹ ਤਾਂ ਮੀਟ ਦੀ ਦੁਕਾਨ ਤੇ ਚੱਲ ਗਿਆ ਜੀ ਨੋਟ, ਇਹ ਅਪਮਾਨ ਹੋ ਗਿਆ। ਇਹ ਤਾਂ ਦਾਰੂ ਖਰੀਦ ਲਈ ਜੀ ਇਸ ਨੋਟ ਦੀ, ਇਹ ਅਪਮਾਨ ਹੋ ਗਿਆ। ਫਿਰ ਇਹ ਕਦਰ ਕੇਜਰੀਵਾਲ ਜੀ ਨੇ ਸੋਚੀ, ਫਿਰ ਉੱਥੇ ਇੱਕ ਨਵਾਂ ਵਖੇੜਾ ਜਿਹੜਾ ਖੜਾ ਹੋਣਾ। ਸੋ ਨੋਟ ਤਾਂ ਕੋਠਿਆਂ ਦੇ ਵੀ ਚੱਲਣੇ, ਇਹ ਜੀ ਨੋਟ ਸ਼ਰਾਬ ਦੀ ਦੁਕਾਨ ਤੇ ਵੀ ਚੱਲਣੇ, ਬਿਲਕੁਲ ਚੱਲਣਾ, ਠੀਕ ਹੈ ਨਾ। ਨੋਟ ਫਿਰ ਰਿਸ਼ਵਤ ਲੈਣ ਲਈ ਵੀ ਚੱਲਣਾ। ਆਹੀ ਮੰਤਰੀ ਸੰਤਰੀ, ਚਾਹੇ ਤੁਹਾਡਾ ਜੈਨ ਹੋਵੇ ਤੇ ਚਾਹੇ ਪੰਜਾਬ ਵਾਲਾ ਤੁਹਾਡਾ ਵਿਜੇ ਸਿੰਗਲਾ ਹੋਵੇ, ਚਾਹੇ ਕਾਂਗਰਸੀਆਂ ਦੇ ਲੀਡਰ ਹੋਣ, ਚਾਹੇ ਭਾਜਪਾਈ ਲੀਡਰ ਹੋਣ, ਚਾਹੇ ਆ ਹੁਣ ਨਵਾਂ ਫਸਿਆ ਕਹਿੰਦਾ ਜੀ ਮੇਰਾ ਆਪਣਾ ਹੀ ਟੈਚੀ ਸੀ, ਗੱਡੀ ਉਹ ਬਦਲੀ ਆ, ਟੈਚੀ ਨਹੀਂ ਬਦਲਿਆ, ਬੈਗ ਆਪਣਾ ਹੀ ਘਰੋਂ ਲੈ ਕੇ ਆਇਆ ਸੀ ਉਹ ਜਿਹੜੀ ਰਿਸ਼ਵਤ ਦੇਣ ਆਇਆ ਪੰਜਾਬ ਦਾ ਸੁੰਦਰ ਸ਼ਾਮ ਅਰੋੜਾ। ਸੋ ਫਿਰ ਉਹ ਕਹਿਣਗੇ ਦੇਖੋ ਜੀ ਰਿਸ਼ਵਤ ਵਿੱਚ ਵਰਤੀ ਜਾਂਦੀ ਹੈ ਮਾਤਾ ਲక్ష్ਮੀ ਵਾਲੀ ਫੋਟੋ ਤਾਂ। ਸੋ ਫਿਰ ਉਹ ਨਵਾਂ ਅਪਮਾਨ। ਸੋ ਇਸ ਲਈ ਕੇਜਰੀਵਾਲ ਨੂੰ ਆਉਣ ਵਾਲੇ ਇਹਦੇ ਅਸਰ ਤੋਂ ਕੋਈ ਮਤਲਬ ਨਹੀਂ। ਉਹਨੂੰ ਮਤਲਬ ਹੈ ਕਿ ਮੈਂ ਇਸ ਮੌਕੇ ਗੁਜਰਾਤ ਦੇ ਵਿੱਚ, ਹਿਮਾਚਲ ਦੇ ਵਿੱਚ ਆਪਣੇ ਆਪ ਨੂੰ ਸੱਚਾ ਹਿੰਦੂ ਦਿਖਾ ਕੇ, ਆਪਣੇ ਆਪ ਨੂੰ ਦੇਵੀ ਦੇਵਤਿਆਂ ਦਾ ਪੂਜਕ ਦਿਖਾ ਕੇ ਵੋਟਾਂ ਹਾਸਲ ਕਰ ਲਵਾਂ ਔਰ ਭਾਜਪਾ ਨੂੰ ਕਹਾਂ ਕਿ ਨਾ ਤੁਹਾਡੇ ਨਾਲੋਂ ਮੈਂ ਵੱਧ। ਮੈਂ ਇੱਕ ਆਪਾਂ ਯਾਦ ਹੋਵੇ ਆਪਣੇ ਦਰਸ਼ਕਾਂ ਨੂੰ, ਆਪਾਂ ਗੱਲ ਕੀਤੀ ਸੀ ਕਿ ਇਹ ਤਿਰੰਗੇ ਦੇ ਸਨਮਾਨ ਲਈ ਨਹੀਂ ਲੜਦੇ, ਇਹ ਲੜਦੇ ਨੇ ਕਿ ਕਿਹਦਾ ਤਿਰੰਗਾ ਅਸਲੀ ਤੇ ਕਿਹਦਾ ਤਿਰੰਗਾ ਉੱਚਾ। ਇਹ ਆਪਸ ਦੇ ਵਿੱਚ ਤਿਰੰਗਾ ਯਾਤਰਾ ਪੰਜਾਬ 'ਚ ਲੈ ਕੇ ਆ ਗਏ। ਪੰਜਾਬ 'ਚ ਕਿਹੜਾ ਭਾਈ ਤਿਰੰਗੇ ਦਾ ਵਿਰੋਧ ਸੀ ਜਾਂ ਕਿਹੜਾ ਤਿਰੰਗੇ ਦੀ ਸ਼ਾਂਤੀ ਦੀ ਲੋੜ ਸੀ ਅਜਿਹੀ। ਸੋ ਤਿਰੰਗਾ ਯਾਤਰਾ ਸਮਝ ਆਉਂਦੀ ਕਿ ਰਾਜਨੀਤਿਕ ਯਾਤਰਾ ਸੀ ਉਹ। ਸੋ ਇਸ ਲਈ ਕਿਤੇ ਇਹ ਮੋਦੀ ਨਾਲੋਂ ਵੱਧ ਤਿਰੰਗੇ ਪ੍ਰਤੀ ਆਪਣੀ ਵਫਾਦਾਰੀ ਦਿਖਾਉਣ ਲਈ ਕਾਲੇ ਹੁੰਦੇ ਨੇ। ਕਦੇ ਦੱਸਣਾ ਚਾਹੁੰਦੇ ਨੇ ਕਿ ਮੇਰਾ ਤਿਰੰਗਾ ਤੁਹਾਡੇ ਨਾਲ ਉੱਚਾ, ਹੁਣ ਇਹ ਦੱਸਣਾ ਚਾਹੁੰਦੇ ਨੇ ਕਿ ਤੁਹਾਡੇ ਨਾਲੋਂ ਵੱਧ ਮੈਂ ਦੇਵੀ ਦੇਵਤਿਆਂ ਨੂੰ ਪੂਜਣ ਵਾਲਾ, ਮੈਂ ਤੁਹਾਨੂੰ ਨੋਟਾਂ ਤੱਕ ਲਿਆਉਣ ਨੂੰ ਫਿਰਦਾ, ਤੁਸੀਂ ਤਾਂ ਸਿਰਫ ਫੋਟੋਆਂ ਖਿਚਾਉਂਦੇ ਹੋ ਮੰਦਿਰਾਂ ਜਾ ਕੇ, ਆ ਲਓ ਮੈਂ ਤਾਂ ਨੋਟਾਂ ਤੇ ਛਾਪਣ ਲਈ ਤਿਆਰ ਹਾਂ। ਸੋ ਇਸ ਲਈ ਇਹ ਉਹੀ ਏਜੰਡਾ ਜਿਹੜਾ ਏਜੰਡਾ RSS ਦਾ, ਇਹ ਉਹੀ ਏਜੰਡਾ ਜਿਹੜਾ ਏਜੰਡਾ ਭਾਜਪਾ ਦਾ, ਇਹ ਉਹੀ ਏਜੰਡਾ ਜਿਹੜਾ ਇਸ ਸਮੇਂ ਦੀ ਕੇਂਦਰ ਸਰਕਾਰ ਦਾ। ਉਸੇ ਏਜੰਡੇ ਤੇ ਕੇਜਰੀਵਾਲ ਚੱਲ ਰਹੇ ਨੇ ਔਰ ਉਹਦੇ ਲਈ ਫਿਰ ਪੰਜਾਬ ਦੇ ਬੁਲਾਰੇ ਕੰਗ ਨੂੰ ਵੀ ਲਾਇਆ ਜਾਂਦਾ ਕਿ ਹਾਂ ਪੱਗ ਬੰਨਣ ਵਾਲਾ ਮੁੰਡਾ ਉਹ ਹੁਣ ਮਤਲਬ ਕਿ ਬੋਲੀ ਕੇਜਰੀਵਾਲ ਦੀ ਬੋਲੇ। ਇਹ ਨਹੀਂਗਾ ਕਿ ਸਿੱਖ ਧਰਮ ਕਿਸੇ ਦੂਸਰੇ ਧਰਮ ਦਾ ਅਪਮਾਨ ਕਰਦਾ, ਜਾਂ ਇਹ ਨਹੀਂਗਾ ਕਿ ਉਹ ਕਦੇ ਸਾਨੂੰ ਕਿਸੇ ਇੱਕ ਦੂਸਰੇ ਦੀ ਪੂਜਾ ਤੋਂ ਰੋਕਦਾ। ਪੰਜਾਬ ਦੇ ਵਿੱਚ ਮੰਦਿਰਾਂ ਔਰ ਗੁਰਦੁਆਰਿਆਂ 'ਚ ਸਾਂਝ ਜਿਹੜੀ ਸਾਡੀ ਪਰਿਵਾਰਕ ਸਾਂਝਾਂ ਨੇ ਉਹ ਬਰਕਰਾਰ ਨੇ। ਪਰ ਇਹਦਾ ਤੁਸੀਂ ਜਾਣ ਕੇ ਉਹ ਤੋਂ ਕਹਾਉਂਦੇ ਹੋ ਕਿ ਇਹ ਚਿਹਰਾ ਬਣ ਕੇ ਦੇਖੋ ਜੀ, ਉਹ ਤੋਂ ਕੱਲ ਪ੍ਰੈਸ ਕਾਨਫਰੰਸ ਕਰਾਈ। ਸੋ ਇਸ ਲਈ ਇਹ ਸਾਰੀਆਂ ਇਹਨਾਂ ਦੀਆਂ ਚਾਲਾਂ ਸਿਰਫ ਤੇ ਸਿਰਫ ਉਸੇ ਏਜੰਡੇ ਵੱਲ ਅੱਗੇ ਵਧਣ ਲਈ ਹੈ ਕਿ ਕਿਤੇ ਮੈਂ ਮੋਦੀ ਦੀ ਕਿਸੇ ਤਰ੍ਹਾਂ ਥਾਂ ਲੈ ਲਵਾਂ, ਮੈਂ ਪਸੰਦ ਬਣ ਜਾਵਾਂ RSS ਦੀ, ਜਾਂ ਫਿਰ ਜਿਹੜੇ ਲੋਕ ਰਾਜਨੀਤਿਕ ਧਿਰਾਂ ਕਹਿੰਦੀਆਂ ਨੇ ਕਿ ਕੇਜਰੀਵਾਲ B ਟੀਮ ਵਜੋਂ ਕੰਮ ਕਰਦੇ ਨੇ, ਇਹ ਉਹਨਾਂ ਗੱਲਾਂ ਦੇ ਉੱਤੇ ਮੋਹਰ ਲਾਉਣ ਦੀ ਕਵਾਇਦ ਹੈ। ਜਦੋਂ ਘੱਟ ਗਿਣਤੀਆਂ ਤੇ ਹਮਲਾ ਹੁੰਦਾ, ਜਦੋਂ ਮੁਸਲਿਮ ਭਾਈਚਾਰੇ ਦਾ ਮੁੱਦਾ ਆਉਂਦਾ, ਤਦ ਕੇਜਰੀਵਾਲ ਦੀ ਜੀਭ ਕਿਉਂ ਨਹੀਂ ਚੱਲਦੀ, ਤਦ ਕੇਜਰੀਵਾਲ ਦੇ ਮੂੰਹ ਤੇ ਜਿੱਪ ਕਿਉਂ ਲੱਗ ਜਾਂਦੀ ਹੈ, ਤਦ ਨਹੀਂ ਬੋਲਦੇ। ਚਾਹੇ ਤੁਸੀਂ ਜਿਵੇਂ ਗੱਲ ਕੀਤੀ ਸ਼ਾਹੀਨ ਬਾਗ ਵਾਲਾ ਮਾਮਲਾ ਤੇ 70 ਵਾਲਾ ਮਾਮਲਾ, ਬਾਨੋ ਵਾਲਾ ਮਾਮਲਾ, ਉਸ ਮਾਮਲੇ ਤੇ ਕੇਜਰੀਵਾਲ ਨੂੰ ਕੁਛ ਨਹੀਂ ਨਜ਼ਰ ਆਉਂਦਾ। ਹਾਂ, ਜਦੋਂ ਵੋਟਾਂ ਹਾਸਲ ਕਰਨੀਆਂ ਫਿਰ ਉਸ ਨਜ਼ਰ ਆਉਂਦਾ। ਔਰ ਇਹ ਉਹੀ ਹਿੰਦੂ ਏਜੰਡਾ ਜਿਹੜੇ ਏਜੰਡੇ ਦੇ ਉੱਤੇ ਮਤਲਬ ਕਿ ਭਾਜਪਾ ਚੱਲ ਰਹੀ ਹੈ। ਜੀ ਬਿਲਕੁਲ ਬਿਲਕੁਲ। ਇਹਦੇ ਕਈ ਚੀਜ਼ਾਂ ਹੌਲੀ ਹੌਲੀ ਤਸਦੀਕ ਹੋਣ ਲੱਗ ਪੈਂਦੀਆਂ ਨੇ ਸ਼ਰਮਾ ਜੀ। ਅਗਲੀ ਖਬਰ ਦੇ ਵੱਲ ਵਧੀਏ, ਪਰ ਉਸ ਤੋਂ ਪਹਿਲਾਂ ਇੱਕ ਗੱਲ ਜ਼ਰੂਰ ਕਹਿ ਦਈਏ, ਗੱਲ ਮੂੰਹ ਤੇ ਆ ਗਈ ਆ, ਰੁਕਣੀ ਹੈ ਨੀ ਗੀ। ਆਹ ਜਿਹੜੇ ਫੇਕ ਆਈਡੀਆਂ ਵਾਲੇ ਆ,
ਜਿਹੜੇ ਇੱਥੇ ਆ ਕੇ ਕਮੈਂਟ ਕਰਦੇ, ਸਾਨੂੰ ਕਮੈਂਟ ਤੋਂ ਕੋਈ ਨਫ਼ਰਤ ਨਹੀਂ ਆ, ਸਾਡੇ 'ਚ ਮਤ ਹੈਗਾ। ਪਰ ਉਹਨਾਂ ਦੀ ਔਕਾਤ ਜਿਹੜਾ ਜਾਨਵਰ ਕੋਠੇ ਤੇ ਖੜ ਕੇ ਭੌਂਕਦਾ ਹੁੰਦਾ, ਉਸ ਤੋਂ ਜ਼ਿਆਦਾ ਨਹੀਂ ਹੈ। ਫੋਟੋ ਲਾ ਕੇ ਆਓ, ਨਾਮ ਲਿਖ ਕੇ ਆਓ, ਤਰਕ ਕਰੋ, ਫਿਰ ਗੱਲ ਕਰਾਂਗੇ ਆਪਾਂ ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ। ਆਪਾਂ ਗੱਲ ਕਰੀਏ ਭਾਜਪਾ ਦੀ। ਧਾਰਾ 370 ਹਟਾ ਲਈ ਆ, ਪਰ ਕਸ਼ਮੀਰੀ ਪੰਡਤਾਂ ਦੀ ਹਿਜਰਤ ਨਹੀਂ ਰੋਕ ਸਕੇ। ਇਹ ਤਾਂ ਆਪਦੇ ਸਮਰਥਕਾਂ ਨੂੰ ਉੱਥੇ ਫਲੈਟ ਲੈਣ ਦੇਣ ਦੀਆਂ ਗੱਲਾਂ ਕਰਦੇ ਸੀ। ਪ੍ਰਵੀਨ ਜੀ, ਪਿਛਲੇ ਮਤਲਬ ਕਿ ਮੈਂ ਅੰਕੜੇ ਦੇਖ ਰਿਹਾ ਸੀਗਾ, ਉਹ ਕਹਿੰਦੇ ਕਿ 32 ਸਾਲ ਜਦੋਂ ਉੱਥੇ ਮਤਲਬ ਕਿ ਅੰਤਵਾਦ ਦਾ ਦੌਰ ਰਿਹਾ ਕਸ਼ਮੀਰ ਦੇ ਵਿੱਚ, ਤਦ ਵੀ ਉਹਨਾਂ 32 ਸਾਲਾਂ ਦੇ ਵਿੱਚ ਵੀ ਉਹਨਾਂ ਨੇ ਕਸ਼ਮੀਰ ਘਾਟੀ ਛੱਡਣ ਬਾਰੇ ਸੋਚਿਆ ਨਹੀਂ। ਤੇ ਹੁਣ ਕਸ਼ਮੀਰੀ ਪੰਡਤਾਂ ਨੂੰ ਉਹ ਘਾਟੀ ਛੱਡਣੀ ਪੈਂਦੀ ਆ ਜੀ। ਮੁਗਲ ਰਾਜ ਦੇ ਵਿੱਚ ਜਦੋਂ ਕਸ਼ਮੀਰੀ ਪੰਡਤ ਗੁਰੂ ਸਾਹਿਬ ਕੋਲ ਆਉਂਦੇ ਨੇ, ਤਦ ਉਸ ਜਨੇਊ ਦੀ ਰੱਖਿਆ ਲਈ ਗੁਰੂ ਸਾਹਿਬ ਆਪਣੀ ਸ਼ਹਾਦਤ ਦਿੰਦੇ ਨੇ। ਤਦ ਉਸ ਮੌਕੇ ਵੀ ਇਹਦਾ ਮਤਲਬ ਕਸ਼ਮੀਰੀ ਪੰਡਤਾਂ ਨੇ ਹਿਜਰਤ ਬਾਰੇ ਨਹੀਂ ਸੋਚਿਆ। ਤੇ ਅੱਜ ਜਦੋਂ ਉੱਥੇ ਪਿਛਲੇ ਸਾਲਾਂ ਦੇ ਵਿੱਚ ਅੱਤਵਾਦ ਦਾ ਦੌਰ ਰਿਹਾ, ਤਦ ਵੀ ਉਹਨਾਂ ਤੇ ਹਮਲੇ ਵੀ ਹੋਏ, ਪਰ ਤਦ ਵੀ ਕਦੇ ਇੰਜ ਨਹੀਂ ਹੋਇਆ ਕਿ ਕਸ਼ਮੀਰੀ ਪੰਡਤਾਂ ਨੇ ਕਸ਼ਮੀਰ ਛੱਡਣ ਬਾਰੇ ਉਵੇਂ ਸੋਚਿਆ ਹੋਵੇ। ਬੇਸ਼ੱਕ ਸਮੇਂ-ਸਮੇਂ ਕਿੰਨੇ ਪਰਿਵਾਰ ਉੱਥੋਂ ਨਿਕਲ ਕੇ ਆਏ ਨੇ ਜੀ, ਪਰ ਕਸ਼ਮੀਰ ਖਾਲੀ ਨਹੀਂ ਹੋਇਆ ਸੀ, ਕਸ਼ਮੀਰ ਘਾਟੀ ਖਾਲੀ ਨਹੀਂ ਹੋਈ ਸੀ ਪੰਡਤਾਂ ਤੋਂ। ਪਰ ਹੁਣ ਮੋਦੀ ਦੇ ਰਾਜ ਦੇ ਵਿੱਚ ਕਹਿੰਦੇ ਜੀ ਧਾਰਾ 370 ਹਟਾਤੀ, ਤੇ ਜੋ ਖੱਟਰ ਦੇ ਬੋਲ ਸੀ ਜਿਹੇ ਜਿਹੇ ਘਟੀਆ ਕਿ ਹੁਣ ਉੱਥੋਂ ਵਿਆਹ ਕੇ ਲਿਆਇਆ ਕਰਾਂਗੇ, ਹੈ ਨਾ, ਉਹ ਜੋ ਕੁਛ ਸੀਗਾ। ਤੇ ਉਸ ਤੋਂ ਬਾਅਦ ਵੀ ਜਿਹੜੇ ਕਹਿੰਦੇ ਸੀ ਹੁਣ ਕਸ਼ਮੀਰ ਖੁੱਲ ਗਿਆ ਸਾਰਿਆਂ ਲਈ, ਤੇ ਉਹਦੀ ਸਥਿਤੀ ਇਹ ਆ ਕਿ ਕਸ਼ਮੀਰ ਦੇ ਵਿੱਚੋਂ ਹਿੰਦੂ ਪਰਿਵਾਰ ਹਿਜਰਤ ਕਰਨੇ ਨੇ ਲਗਾਤਾਰ। ਹੁਣ ਖਾਸ ਕਰ 1990 ਤੋਂ ਬਾਅਦ ਇਹ ਹਿਜਰਤ ਤੇਜ਼ੀ ਨਾਲ ਵਧੀ ਆ। ਪਿਛਲੇ ਦਿਨਾਂ ਦੇ ਵਿੱਚ ਮਤਲਬ ਉੱਥੇ ਇੱਕ ਕ੍ਰਿਸ਼ਨ ਭੱਟ ਨੇ ਜਿਨ੍ਹਾਂ ਦਾ ਕਤਲ ਕੀਤਾ ਜਾਂਦਾ 15 ਅਕਤੂਬਰ ਨੂੰ। ਪ੍ਰਵੀਨ ਜੀ, 15 ਅਕਤੂਬਰ ਨੂੰ ਕ੍ਰਿਸ਼ਨ ਭੱਟ ਦੇ ਕਤਲ ਤੋਂ ਬਾਅਦ ਉਸ ਪਿੰਡ ਦੇ ਵਿੱਚ ਅੱਜ ਇੱਕ ਵੀ ਕਸ਼ਮੀਰੀ ਪੰਡਤ ਨਹੀਂ ਬਚਿਆ। ਉਹਨਾਂ ਦਾ ਭਰਾ ਆਪਣਾ ਸਮੁੱਚਾ ਟੱਬਰ ਲੈ ਕੇ 15 ਪਰਿਵਾਰਾਂ ਦੇ ਵਿੱਚ ਕਰੀਬ 100 ਮੈਂਬਰ ਨੇ ਜੀ, 15 ਪਰਿਵਾਰ ਇਕੱਠੇ ਜੰਮੂ ਆਏ ਨੇ ਤੇ ਉਹ ਪਿੰਡ ਖਾਲੀ ਹੋ ਗਿਆ ਕ੍ਰਿਸ਼ਨ ਭੱਟ ਦਾ। ਸੋ ਇੱਥੋਂ ਅੰਦਾਜ਼ਾ ਲਾਓ ਕਿ ਕਿਸ ਸਥਿਤੀ ਚੋਂ ਉਹ ਲੰਘ ਰਹੇ ਨੇ। ਇੱਕ ਵੀ ਕਸ਼ਮੀਰੀ ਪੰਡਤ ਉਸ ਪਿੰਡ ਦੇ ਵਿੱਚ ਨਹੀਂ ਬਚਿਆ, ਤੇ ਉਹ ਕਹਿੰਦੇ ਕਿ ਅਸੀਂ ਹੁਣ ਵਾਪਸ ਨਹੀਂ ਜਾਣਾ। ਕਰੀਬ ਉਹਨਾਂ ਕੋਲ ਉੱਥੇ ਮੈਂ ਦੇਖ ਰਿਹਾ ਸੀਗਾ ਕਿ 1990 ਤੋਂ ਬਾਅਦ 660 ਕਸ਼ਮੀਰੀ ਜਾਨ ਗਵਾ ਚੁੱਕੇ ਨੇ, ਤੇ ਜਦੋਂ ਕਿ 1990 ਤੋਂ ਪਹਿਲਾਂ 399 ਜੀ। ਜਦੋਂ ਤਕੜਾ ਅੱਤਵਾਦ ਸੀ, ਜਦੋਂ ਕਹਿੰਦੇ ਅਸੀਂ ਮਜ਼ਬੂਤ ਹੋ ਗਏ ਜੀ, ਅਸੀਂ ਤਾਕਤ ਆ ਗਈ ਜੀ, ਅਸੀਂ ਧਾਰਾ 370 ਵੀ ਹਟਾ ਲਈ ਜੀ, ਉਸ ਤੋਂ ਬਾਅਦ 660 ਕਸ਼ਮੀਰੀਆਂ ਦੀ ਜਾਨ ਜਾਂਦੀ ਆ। ਜੇਕਰ ਮੈਂ ਪਿਛਲੇ ਦਿਨਾਂ ਦੀ ਗੱਲ ਕਰਾਂ, ਟਾਰਗੇਟ ਕਿਲਿੰਗ ਜਦੋਂ ਕਰਕੇ ਚੁਣ ਕੇ ਮਾਰਨ ਵਾਲੀ ਇਹ ਗੱਲ ਆਉਂਦੀ ਹੈ, ਤਾਂ ਉਹਦੇ ਵਿੱਚ ਤੁਸੀਂ ਇਹ ਦੇਖੋ ਕਿ 31 ਮਈ ਨੂੰ ਕੁਲਗ੍ਰਾਮ ਦੇ ਵਿੱਚ ਇੱਕ ਟੀਚਰ ਮਾਰੀ ਜਾਂਦੀ ਆ। ਤੁਹਾਡੇ ਜ਼ਿਹਨ 'ਚ ਹੋਏਗਾ ਉਹ ਖਬਰ ਨਸਰ ਹੋਈ ਸੀ ਆਪਣੇ ਕੋਲ। ਇੱਕ ਅਧਿਆਪਕ ਨੂੰ, ਰਜਨੀ ਬਾਲਾ ਨਾਂ ਦੀ ਅਧਿਆਪਕਾ ਨੂੰ ਮਾਰ ਦਿੱਤਾ ਜਾਂਦਾ ਹੈ। 31 ਮਈ ਦੀ ਗੱਲ ਹੈ। ਉਸ ਤੋਂ ਬਾਅਦ 12 ਅਗਸਤ ਨੂੰ ਪ੍ਰਵਾਸੀ ਮਜ਼ਦੂਰਾਂ ਦੀ ਹੱਤਿਆ ਹੁੰਦੀ ਆ ਜੀ। ਇਹ ਤਾਜ਼ੀਆਂ ਘਟਨਾਵਾਂ ਦਾ ਜ਼ਿਕਰ ਕਰ ਰਿਹਾ ਮੈਂ, 5-6 12 ਅਗਸਤ ਤੋਂ ਬਾਅਦ ਫਿਰ 16 ਅਗਸਤ ਨੂੰ ਸ਼ੋਪੀਆ ਦੇ ਵਿੱਚ ਸੁਨੀਲ ਦੀ ਹੱਤਿਆ ਹੁੰਦੀ ਆ, ਉਹਦਾ ਭਾਈ ਜ਼ਖਮੀ ਹੋ ਜਾਂਦਾ। ਤੇ ਉਸ ਤੋਂ ਬਾਅਦ ਫਿਰ 15 ਅਕਤੂਬਰ ਨੂੰ ਕ੍ਰਿਸ਼ਨ ਭੱਟ ਮਾਰਿਆ ਜਾਂਦਾ ਕਸ਼ਮੀਰੀ ਪੰਡਤ, ਤੇ ਫਿਰ 18 ਅਕਤੂਬਰ ਨੂੰ 2 ਪ੍ਰਵਾਸੀਆਂ ਦੀ ਫਿਰ ਹੱਤਿਆ ਹੁੰਦੀ ਆ। ਸੋ ਆਹ ਲਗਾਤਾਰ ਤਾਜ਼ੀਆਂ ਟਾਰਗੇਟ ਕਿਲਿੰਗ ਨੇ, ਜਿਹਨੇ ਉੱਥੇ ਜਾਣ ਵਾਲੀ ਲੇਬਰ ਦੇ ਵਿੱਚ ਵੀ, ਬਾਹਰਲੇ ਸੂਬਿਆਂ ਤੋਂ ਕੰਮ ਕਰਨ ਲਈ ਜਾਣ ਵਾਲੇ ਪੰਡਤਾਂ ਲਈ ਵੀ, ਹਿੰਦੂਆਂ ਲਈ ਵੀ ਇੱਕ ਨਵੀਂ ਦਿੱਕਤ ਖੜੀ ਕਰ ਦਿੱਤੀ। ਸੋ ਇੱਥੇ ਫਿਰ ਇੱਥੇ ਜਾ ਕੇ ਰਾਸ਼ਟਰਵਾਦ ਕਿੱਥੇ ਆ? ਹੁਣ ਇੱਥੇ ਰਾਸ਼ਟਰ ਭਗਤੀ ਕਿੱਥੇ ਆ? ਜਿਹੜੇ ਕਹਿੰਦੇ ਸੀ ਹਾਂ ਅਸੀਂ ਹਿੰਦੂਆਂ ਦੇ ਰੱਖਿਅਕ ਹਾਂ, ਤਸਵੀਰਾਂ ਖਿਚਵਾਉਣ ਨਾਲ, ਮੰਦਿਰਾਂ 'ਚ ਜਾਣ ਨਾਲ, ਚੋਲੇ ਪਾਉਣ ਨਾਲ ਰਾਸ਼ਟਰ ਭਗਤੀ ਨਹੀਂ ਜਾਗਦੀ। ਇੱਥੇ ਹਿੱਕ ਤਾਣ ਕੇ ਖੜੋ, ਭੇਜ ਦਿਓ RSS ਦੀਆਂ ਟੀਮਾਂ ਨੂੰ, ਲਾ ਦਿਓ ਉੱਥੇ ਪਿੰਡਾਂ ਦੇ ਵਿੱਚ ਕਿ ਅਸੀਂ ਬੈਠੇ ਹਾਂ ਜੀ ਕਸ਼ਮੀਰੀਆਂ ਦੇ ਘਰਾਂ 'ਚ, ਅਸੀਂ ਇਹਨਾਂ ਦੇ ਖੇਤਾਂ 'ਚ ਹਲ ਬਾਵਾਂਗੇ। ਬਿਲਕੁਲ ਸਹੀ। 100 ਕਨਾਲ ਤੋਂ ਵੱਧ ਇਸ ਪਰਿਵਾਰ ਦੇ ਕੋਲ, ਕ੍ਰਿਸ਼ਨ ਭੱਟ ਦੇ ਪਰਿਵਾਰ ਦੇ ਕੋਲ 100 ਕਨਾਲ ਤੋਂ ਵੱਧ ਜ਼ਮੀਨ ਹੈ ਜੀ। ਉਹ ਕਹਿੰਦਾ ਕਿ ਜ਼ਮੀਨ ਪਰ ਮੇਰੇ ਬੱਚਿਆਂ ਦੇ, ਮੇਰੇ ਭਰਾ ਤੋਂ ਵੱਧ ਕੇ ਨਹੀਂ ਹੈ। ਮੈਂ ਆਪਣੇ ਭਰਾ ਨੂੰ ਆਪਣੇ ਹੱਥਾਂ 'ਚ ਮੇਰੀ ਜਾਨ ਗਈ ਹੈ। ਕ੍ਰਿਸ਼ਨ ਭੱਟ ਦਾ ਭਰਾ ਕਹਿੰਦਾ, ਤੇ ਕਹਿੰਦਾ ਉਹ ਜ਼ਮੀਨ ਵੀ ਛੱਡੀ, ਬਾਗ ਵੀ ਛੱਡੇ, ਘਰ ਵੀ ਛੱਡਿਆ, ਤੇ ਅਸੀਂ ਕਹਿੰਦੇ ਆਪਣੇ ਪਰਿਵਾਰ ਨੂੰ ਲੈ ਕੇ, ਬੱਚਿਆਂ ਦੀ ਜਾਨ ਦੇ ਲਈ ਅਸੀਂ ਵਾਪਸ ਆ ਗਏ। ਸੋ ਹੁਣ ਜਿਹੜੇ ਕਹਿੰਦੇ ਨੇ ਕਿ ਹਿੰਦੂ ਰਾਸ਼ਟਰ ਬਣਾਉਣਾ, ਉਹਨਾਂ ਨੂੰ ਕਹੋ ਕਿ ਚਲੋ ਕਸ਼ਮੀਰ ਨੂੰ ਜਾਓ, ਉਹਨਾਂ ਦੇ ਪਰਿਵਾਰਾਂ ਦੇ ਲਈ ਕਰੋ ਖੇਤੀ, ਪਾਲੋ ਬਾਗ, ਤੇ ਉਹਨਾਂ ਨੂੰ ਮੁੱਲ ਤਾਰ ਕੇ ਦਿਓ ਉੱਥੇ, ਜਾਂ ਬਾਰਡਰਾਂ ਤੇ ਖੜੋ ਕਿ ਫੌਜੀਆਂ ਤੋਂ ਮੂਹਰੇ ਅਸੀਂ ਖੜੇ ਹਾਂ, ਸਾਡੀ ਹਿੱਕ 'ਚ ਗੋਲੀ ਮਾਰਨ ਅੱਤਵਾਦੀ ਪਹਿਲਾਂ, ਫਿਰ ਦੇਖਾਂ। ਫਿਰ ਸੁਰੱਖਿਆ 'ਚ ਜਾ ਕੇ ਉੱਥੇ ਮਤਲਬ ਰੈਲੀਆਂ ਕਰਨੀਆਂ ਬਹੁਤ ਆਸਾਨ ਨੇ ਕਿ ਹਾਂਜੀ ਅਮਿਤ ਸ਼ਾਹ ਜੀ ਆਏ ਔਰ ਵੱਡੀ ਰੈਲੀ ਕਰ ਲਈ। ਆਹ ਅਸਲ ਤਸਵੀਰ ਇਸ ਮੌਕੇ ਸਾਹਮਣੇ ਆ ਰਹੀ ਕਿ ਕਸ਼ਮੀਰੀ ਪੰਡਤ
15 ਪਰਿਵਾਰ ਇਕੱਠੇ ਛੱਡ ਕੇ ਆ ਜਾਣ ਤੇ ਕੇਂਦਰ ਸਰਕਾਰ ਕੁਸਕੇ ਵੀ ਨਾ, ਕੇਂਦਰ ਸਰਕਾਰ ਬੋਲੇ ਵੀ ਨਾ। ਅਸਲ ਦੇ ਵਿੱਚ ਪ੍ਰਵੀਨ ਜੀ ਉੱਥੇ ਚੋਣਾਂ ਕਰਾਉਣ ਦੀ ਜਿਹੜੀ ਕਵਾਇਦ ਵਧੀ ਆ ਹੁਣ ਪਿਛਲੇ ਦਿਨਾਂ ਦੇ ਵਿੱਚ, ਉਹ ਚੋਣਾਂ ਨੂੰ ਲੈ ਕੇ ਜਿਹੋ ਜਿਹਾ ਮਾਹੌਲ ਸਿਰਜਿਆ ਜਾ ਰਿਹਾ ਕਿ ਅਸੀਂ ਜੰਮੂ ਰਾਹੀਂ ਏਦਾਂ ਕਬਜ਼ਾ ਕਰ ਲੈਣਾ, ਅਸੀਂ ਇੱਥੇ ਸੀਟਾਂ ਵਧਾ ਦੇਣੀਆਂ, ਅਸੀਂ ਲਦਾਖ ਖੋਹ ਲਿਆ ਇਹਨਾਂ ਤੋਂ, ਅਸੀਂ ਇਹਨਾਂ ਨੂੰ ਭਜਾ ਦੇਣਾ। ਉੱਥੇ ਜਿਹੋ ਜਿਹੀ ਬੋਲੀ ਬੀਜੇਪੀ ਦੀ ਲੀਡਰਸ਼ਿਪ ਕੱਟੜਵਾਦ ਵਾਲੀ ਲੀਡਰਸ਼ਿਪ ਬੋਲਦੀ ਆ ਤੇ ਉਹੋ ਜਿਹਾ ਜਵਾਬ ਅੱਗਿਓਂ ਵੀ ਮਿਲਦਾ। ਸੋ ਟਕਰਾਅ ਜਿਹੜਾ ਹਿੰਦੂ ਮੁਸਲਮਾਨ 'ਚ ਵੱਧ ਰਿਹਾ, ਕਿਉਂਕਿ ਇਹਦੇ ਪਿੱਛੇ ਕਸ਼ਮੀਰ ਦੇ ਵਿੱਚ ਹਾਲਤ ਵਿਗਾੜਨ ਦੇ ਪਿੱਛੇ ਪਾਕਿਸਤਾਨ ਦੀ ਬਹੁਤ ਵੱਡੀ ਕਰਤੂਤ ਆ। ਪਾਕਿਸਤਾਨ ਆਪਣੀਆਂ ਸ਼ਰਾਰਤਾਂ ਤੋਂ, ਆਪਣੀਆਂ ਚਾਲਾਂ ਤੋਂ, ਭਾਰਤ ਦੇ ਵਿੱਚ ਵੰਡ ਪਾਉਣ ਤੋਂ ਬਾਜ ਨਹੀਂ ਆਉਂਦਾ। ਉਹ ਸਮੇਂ-ਸਮੇਂ ਹੱਦ ਪਾਰ ਤੋਂ ਸ਼ਰਾਰਤਾਂ ਕਰਦਾ ਤੇ ਉਸ ਸ਼ਰਾਰਤਾਂ ਨੂੰ ਅਸੀਂ ਧਰਮ ਦੀ ਆੜ ਦੇ ਵਿੱਚ ਸਾਡੀਆਂ ਰਾਜਨੀਤਿਕ ਪਾਰਟੀਆਂ ਕੈਸ਼ ਕਰਨ ਦੀ ਕੋਸ਼ਿਸ਼ ਕਰਦੀਆਂ। ਬਿਲਕੁਲ ਸਹੀ ਹੈ। ਸੋ ਉਸ ਨੂੰ ਰਾਜਨੀਤਿਕ ਰੰਗਤ ਦਿੰਦੀਆਂ ਤਾਂ ਕਿ ਉਹ ਧਰਮ ਦਾ ਪਾੜਾ ਵਧੇ ਔਰ ਅਸੀਂ ਆਪਣੇ ਭਾਈਚਾਰੇ 'ਚ ਹੀ, ਆਪਣੇ ਮੁਲਕ ਦੇ ਵਿੱਚ ਹੀ, ਆਪਣੇ ਸੂਬਿਆਂ 'ਚ ਹੀ ਵੰਡ ਪਾ ਰਹੇ ਹਾਂ, ਜਿਹਦੀ ਆ ਤਸਵੀਰ ਸਾਹਮਣੇ ਆ ਕਿ ਅੱਤਵਾਦ ਦੇ ਗੜ੍ਹ ਸ਼ੋਪੀਆ 'ਚ ਵੀ 32 ਸਾਲਾਂ ਤੱਕ ਜਿਹੜੇ ਕਸ਼ਮੀਰੀਆਂ ਨੇ ਆਪਣੇ ਘਰ ਨਹੀਂ ਛੱਡੇ ਸੀ, ਉਹ ਹੁਣ ਘਰ ਛੱਡਣ ਲਈ ਮਜਬੂਰ ਹੋ ਗਏ ਨੇ। ਸੋ ਟਾਰਗੇਟ ਕਿਲਿੰਗ ਤੋਂ ਬਾਅਦ ਲਗਾਤਾਰ 100 ਦੇ ਕਰੀਬ ਮੈਂਬਰ ਹਾਲ ਹੀ ਛੱਡ ਗਏ ਨੇ। ਸੋ ਹੁਣ ਜਿਹੜੇ ਤੁਸੀਂ ਕਹਿੰਦੇ ਕਮੈਂਟ ਕਰਨ ਵਾਲੇ, ਉਹਨਾਂ ਨੂੰ ਕਹੋ ਕਿ ਕਮੈਂਟ ਕਰਨਾ ਛੱਡੋ, ਕਸ਼ਮੀਰ ਚਲੋ, ਫਿਰ ਲੱਗ ਜੂ ਪਤਾ ਸਥਿਤੀ ਕੀ ਆ। ਜੀ ਬਿਲਕੁਲ ਬਿਲਕੁਲ। ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਗੱਲ ਕਰੀਏ ਇੱਕ ਹੋਰ ਅਹਿਮ ਮਸਲੇ ਨੂੰ ਲੈ ਕੇ। ਪੰਜਾਬ ਦੇ ਵਿੱਚ ਖਾਦਾਂ ਬੀਜਾਂ ਦੀਆਂ ਨਵੀਆਂ ਦੁਕਾਨਾਂ ਖੋਲਣ ਤੇ ਰੋਕ ਲੱਗ ਗਈ ਹੈ। ਇਹਦਾ ਨਫਾ ਨੁਕਸਾਨ ਕੀ ਹੋ ਸਕਦਾ, ਕਿਉਂਕਿ ਡਿਬੇਟਸ ਦੋਨੇ ਤਰ੍ਹਾਂ ਦੀਆਂ ਆਪਾਂ ਸੁਣਦੇ ਹਾਂ। ਪ੍ਰਵੀਨ ਜੀ, ਮੈਂ ਅੱਜ ਸਵੇਰੇ ਚਰਨਜੀਤ ਭੁੱਲਰ ਹੋਰਾਂ ਦੀ ਇੱਕ ਰਿਪੋਰਟ ਦੇਖ ਰਿਹਾ ਸੀਗਾ। ਸੋ ਚਰਨਜੀਤ ਭੁੱਲਰ ਹੋਰੀ ਕਹਿੰਦੇ ਕਿ ਪੰਜਾਬ 'ਚ ਨਵੇਂ ਖੇਤੀ ਲਾਇਸੈਂਸ ਲੈਣ ਦੇ ਉੱਤੇ ਜਾਂ ਖੇਤੀ ਲਾਇਸੈਂਸਾਂ ਦੇ ਉੱਤੇ ਮੁਕੰਮਲ ਪਾਬੰਦੀ ਲਾਤੀ ਗਈ। ਖੇਤੀ ਲਾਇਸੈਂਸਾਂ ਤੋਂ ਮਤਲਬ ਖੇਤੀ ਨਾਲ ਸੰਬੰਧਿਤ ਬੀਜ, ਖਾਦਾਂ, ਕੀੜੇਮਾਰ ਦਵਾਈਆਂ, ਛਿੜਕਾਅ ਵਾਲੀਆਂ ਦਵਾਈਆਂ, ਉਹ ਸਾਰੀਆਂ ਦੁਕਾਨਾਂ ਜਿਹੜੀਆਂ ਖੁੱਲ੍ਹਦੀਆਂ ਨੇ, ਉਹਨਾਂ ਦੇ ਹੁਣ ਲਾਇਸੈਂਸ ਨਹੀਂ ਮਿਲਣਗੇ। ਨਵੀਆਂ ਦੁਕਾਨਾਂ ਉਹ ਨਹੀਂ ਖੁੱਲਣਗੀਆਂ। ਨਵੀਆਂ ਦੁਕਾਨਾਂ ਖੁੱਲ੍ਹਣ ਤੇ ਬੈਨ ਲਾਇਆ। ਕਾਰਨ ਉਹਦਾ ਕਿ ਨਕਲੀ ਦਵਾਈਆਂ, ਨਕਲੀ ਬੀਜ, ਨਕਲੀ ਕੀੜੇਮਾਰ ਦਵਾਈਆਂ, ਉਹ ਅਸਰ ਨਹੀਂ ਹੁੰਦਾ। ਜਿਵੇਂ ਪਿਛਲੇ ਦਿਨਾਂ 'ਚ ਨਾ ਗੁਲਾਬੀ ਸੁੰਡੀ ਮਰੇ, ਨਾ ਚਿੱਟੀ ਮੱਖੀ ਮਰੇ, ਨਾ ਝੋਨੇ ਨੂੰ ਜਿਹੜਾ ਹਾਲ ਹੀ 'ਚ ਕਹਿੰਦੇ ਜੀ ਚਾਈਨੀ ਵਾਇਰਸ ਆ ਗਿਆ ਜੀ, ਆ ਗਿਆ ਜੀ, ਨਾ ਉਹਦੇ ਤੇ ਅਸਰ ਪਿਆ। ਲੰਪੀ ਸਕਿਨ ਦੇ ਸਮੇਂ ਦਵਾਈਆਂ ਅਸਰ ਛੱਡ ਗਈਆਂ। ਸੋ ਉਹ ਸਾਰੇ ਜਿਹੜੇ ਪਹਿਲੂ ਨੇ, ਉਹਨਾਂ ਨੂੰ ਗੌਰ ਕਰਦਿਆਂ ਹੁਣ ਪੰਜਾਬ ਦੇ ਖੇਤੀਬਾੜੀ ਵਿਭਾਗ ਨੇ ਇੱਕ ਪਹਿਲ ਕਦਮੀ ਕਰੀ। ਖੇਤੀਬਾੜੀ ਮੰਤਰੀ ਦੀ ਅਗਵਾਈ ਦੇ ਹੇਠ ਬੈਠਕ ਹੁੰਦੀ ਹੈ। ਉਸ ਬੈਠਕ ਦੇ ਵਿੱਚ ਇਸ ਨੁਕਤੇ ਤੇ ਵਿਚਾਰ ਕੀਤਾ ਜਾਂਦਾ ਔਰ ਇਸ ਨੂੰ ਫਿਰ ਖੇਤੀਬਾੜੀ ਅਧਿਕਾਰੀਆਂ ਨਾਲ ਫਾਈਨਲ ਕਰ ਲਿਆ ਜਾਂਦਾ। ਉਸ ਤੋਂ ਬਾਅਦ ਜ਼ਿਲ੍ਹਾ ਪੱਧਰ ਦੇ ਉੱਤੇ ਚਿੱਠੀਆਂ ਭੇਜ ਦਿੱਤੀਆਂ ਗਈਆਂ ਪ੍ਰਵੀਨ ਜੀ ਕਿ ਕਿਸੇ ਵੀ ਵਿਅਕਤੀ ਨੂੰ ਤੁਸੀਂ ਹੁਣ ਨਵਾਂ ਲਾਇਸੈਂਸ ਇਹਨਾਂ ਦੁਕਾਨਾਂ ਦਾ ਜਾਰੀ ਨਹੀਂ ਕਰਨਾ। ਤੇ ਜੇਕਰ ਤੁਹਾਨੂੰ ਲੱਗੇ ਕਿ ਹਾਂ ਇਹ ਬਹੁਤ ਲੋੜ ਹੈ, ਇੱਥੇ ਦੁਕਾਨ ਖੋਲ੍ਹਣੀ ਉਹ ਪੈਣੀ ਹੈ, ਇੱਥੇ ਲਾਇਸੈਂਸ ਦੇਣਾ ਹੀ ਪੈਣਾ, ਤਾਂ ਉਹਦੇ ਲਈ ਵੀ ਪਹਿਲਾਂ ਮਤਲਬ ਕਿ ਵਿਭਾਗ ਤੋਂ, ਹੈੱਡ ਤੋਂ, ਸਕੱਤਰੇ ਤੋਂ ਆ ਕੇ ਮਨਜ਼ੂਰੀ ਲੈਣੀ ਪੈਣੀ ਹੈ। ਸੋ ਉਸ ਮਨਜ਼ੂਰੀ ਤੋਂ ਬਾਅਦ ਮੈਂ ਦੇਖ ਰਿਹਾ ਸੀਗਾ ਕਿ ਪੰਜਾਬ ਦੇ ਵਿੱਚ 12,000 ਦੇ ਕਰੀਬ ਲਾਇਸੈਂਸੀ ਦੁਕਾਨਾਂ ਨੇ। ਜਿਹੜਾ ਲਾਇਸੈਂਸ ਲਿਆ ਹੋਇਆ 12,000 ਦੇ ਕਰੀਬ ਨੇ ਤੇ 375 ਸੂਬਾ ਪੱਧਰੀ ਏਜੰਸੀਆਂ ਨੇ ਜਿਹੜੀਆਂ ਲਾਇਸੈਂਸ ਮਤਲਬ ਲੈ ਕੇ ਕੰਮ ਕਰਦੀਆਂ ਨੇ। ਸੋ ਇਹ ਸਾਰਾ ਕੁਛ ਹੈ ਕਿ ਜਿਨ੍ਹਾਂ ਦੇ ਹਵਾਲੇ ਨਾਲ ਇਹ ਚੱਲਦੇ ਨੇ। ਸੋ ਇਸ ਲਈ ਇੱਕ ਵੱਡਾ ਕਾਰੋਬਾਰ ਪੰਜਾਬ ਦੇ ਅੰਦਰ ਇੱਕ ਨਵਾਂ ਪੈਦਾ ਹੋਇਆ, ਚਾਹੇ ਉਹ ਦਵਾਈਆਂ ਦਾ, ਚਾਹੇ ਕਿਉਂਕਿ ਤੁਹਾਡੇ ਜ਼ਿਹਨ 'ਚ ਹੋਏਗਾ ਕਿ ਅੱਗੇ ਸਾਨੂੰ ਇੰਨਾ ਹੀ ਪਤਾ ਕਿ ਜਿਹੜਾ ਅਨਾਜ ਪੈਦਾ ਹੁੰਦਾ ਸੀ ਉਹ 'ਚੋਂ 4 ਬੋਰੀਆਂ ਕੱਢ ਕੇ ਰੱਖ ਲੈਂਦੇ ਸੀ ਕਿ ਭਾਈ ਆ ਬੀਜ ਲਈ ਆ। ਸੋ ਆ ਬੀਜ ਦਾ ਕਾਰੋਬਾਰ ਖੜਾ ਹੋਇਆ ਕਿ ਨਹੀਂ ਜੀ ਦੁਬਾਰਾ ਇਹ ਤਾਂ ਬੀਜੇ ਨਹੀਂ ਜਾ ਸਕਦਾ, ਬੀਜ ਤੁਹਾਨੂੰ ਨਵਾਂ ਲੈਣਾ ਪੈਣਾ। ਮੋਹਰ ਲੱਗਿਆ ਬੀਜ ਮਿਲੂਗਾ ਜੀ ਸਰਕਾਰ ਵੱਲੋਂ, ਤੇ ਉਹਦੇ ਬਾਅਦ ਹੀ ਆ ਬਿਮਾਰੀਆਂ ਦਾ ਦੌਰ ਸ਼ੁਰੂ ਹੁੰਦਾ। ਬਿਲਕੁਲ ਸਹੀ। ਉਹ ਤੋਂ ਬਾਅਦ ਹੀ ਫਿਰ ਛਿੜਕਾਅ ਵਾਲੀਆਂ ਬਿਮਾਰੀਆਂ। ਮਤਲਬ ਮੈਂ ਸਾਡੇ ਇੱਕ ਕਵੀ ਨੇ, ਮੈਂ ਉਹਦੀ ਕੋਈ ਕਵਿਤਾ ਸੁਣ ਰਿਹਾ ਸੀਗਾ, ਉਹ ਕਹਿੰਦਾ ਕਿ ਕੈਂਸਰ ਹੁੰਦਾ ਨੀ ਗਾ, ਕੈਂਸਰ ਬੀਜਿਆ ਜਾਂਦਾ। ਬਿਲਕੁਲ ਸਹੀ। ਤੇ ਪਹਿਲਾਂ ਆਪ ਹੀ ਕੈਂਸਰ ਬੀਜਦੇ ਨੇ, ਫਿਰ ਉਹਦੇ ਇਲਾਜ ਲਈ ਆਪ ਹੀ ਦਵਾਈਆਂ ਲਿਆਉਂਦੇ ਨੇ। ਸੋ ਦੋਏ ਕਾਰੋਬਾਰ ਇੱਕੋ ਤਰ੍ਹਾਂ ਚਲਾਉਂਦੀਆਂ ਨੇ। ਸੋ ਇਸ ਲਈ ਇਹ ਦੁਕਾਨਾਂ ਕੀੜੇ ਮਾਰ ਦਵਾਈਆਂ ਦੀਆਂ ਦੁਕਾਨਾਂ ਨੇ। ਉਹਨਾਂ ਜੀਵ ਜੰਤੂਆਂ ਨੂੰ ਮਾਰਨ ਲਈ ਨੇ ਜਿਹੜੀਆਂ ਸਾਡੀਆਂ ਫਸਲਾਂ ਨੂੰ ਨੁਕਸਾਨ ਕਰਦੇ ਨੇ, ਜਾਂ ਇਹ ਕੈਂਸਰ ਪੈਦਾ ਕਰਨ ਦੀਆਂ ਦੁਕਾਨਾਂ ਨੇ। ਸੋ ਇਹ ਇਸ ਗੱਲ ਤੇ ਗੌਰ ਕਰਦੀ। ਹੁਣ ਬੇਸ਼ੱਕ ਨਵੇਂ ਲਾਇਸੈਂਸ ਲੈਣ ਤੇ ਬੈਨ ਲਾਤਾ, ਪਰ ਤੁਸੀਂ ਕਿਹਾ ਕਿ ਇਹਦੀ ਰੋਕ ਨਾਲ ਨਫਾ ਨੁਕਸਾਨ ਕੀ ਹੈ। ਨਫੇ ਨੁਕਸਾਨ ਵਾਲੀ ਜੇਕਰ ਪਹਿਲੂ ਦੇਖੋ ਤਾਂ ਕਹਿੰਦੇ ਜੇ ਨਵੇਂ ਲਾਇਸੈਂਸ ਨਹੀਂ ਮਿਲਣਗੇ ਤਾਂ ਰੁਜ਼ਗਾਰ ਤੇ ਅਸਰ ਪੈ ਰਿਹਾ, ਤੇ ਜਿਹੜੇ ਇਲਾਕੇ 'ਚ ਲੋੜ ਹੈ ਉਸ ਇਲਾਕੇ ਦੇ ਲੋਕਾਂ ਨੂੰ ਸਹੂਲਤ ਦੂਰੋਂ ਮਿਲੂਗੀ, ਤਾਂ ਉਹ ਕਿੰਨੇ ਕਿਲੋਮੀਟਰ ਸ਼ਹਿਰ ਤੱਕ ਆ ਕੇ, ਕਸਬਿਆਂ ਤੱਕ ਆ ਕੇ, ਉਹਨਾਂ ਦਾ ਸਮਾਂ ਵੀ, ਉਹਨਾਂ ਦਾ ਤੇਲ ਵੀ, ਉਹ ਸਾਰਾ ਕੁਛ ਬਰਬਾਦ ਹੋਊਗਾ। ਤੇ ਦੂਜਾ, ਨਵੇਂ ਬੱਚਿਆਂ ਨੂੰ ਜਿਹੜਾ ਰੁਜ਼ਗਾਰ ਮਿਲਣ ਦੀ ਉਮੀਦ ਸੀ, ਉਹ ਉਮੀਦ ਟੁੱਟਦੀ ਆ।
ਇਹ ਕਹਿੰਦੇ ਨੁਕਸਾਨ ਹੈ ਜੀ। ਨਫਾ ਇਹਦਾ ਕਹਿੰਦੇ ਕਿ ਇਸ ਪੱਖੋਂ ਹੋ ਸਕਦਾ ਕਿ ਹਾਂ ਕਿ ਭਾਈ ਇੱਕ ਹੋਰ ਅੱਡਾ ਨਹੀਂ ਖੁੱਲਿਆ ਕੀੜੇਮਾਰ ਦਵਾਈਆਂ ਦਾ, ਇੱਕ ਹੋਰ ਨਕਲੀ ਦਵਾਈਆਂ ਦਾ ਅੱਡਾ ਨਹੀਂ ਖੁੱਲਿਆ, ਸੋ ਚੈੱਕ ਕਰਕੇ ਖੁੱਲੂਗਾ। ਪਰ ਕੱਲਾ ਨਵੇਂ ਲਾਇਸੈਂਸ ਬੈਨ ਕਰਕੇ ਇਸ ਸਮੱਸਿਆ ਦਾ ਹੱਲ ਨਹੀਂ ਪ੍ਰਵੀਨ ਜੀ। ਸਵਾਲ ਤਾਂ ਇਹ ਕਿ ਜਿਹੜੇ 12,000 ਦੇ ਕਰੀਬ ਲਾਇਸੈਂਸ ਜਾਰੀ ਹੋਏ ਨੇ, ਕੀ ਉਹ ਕਾਇਦੇ ਦੇ ਹਿਸਾਬ ਨਾਲ ਸਮਾਨ ਵੇਚਦੇ ਨੇ? ਸਹੀ, ਬਿਲਕੁਲ। ਕੀ ਉਹਨਾਂ ਦਾ ਬੀਜ ਉਸ ਮਾਰਕੇ ਵਾਲਾ ਹੈ, ਉਸ ਕੁਆਲਿਟੀ ਵਾਲਾ ਹੈ ਜਿਹੜੀ ਕੁਆਲਿਟੀ ਦੇ ਨਾਂ ਤੇ ਵੇਚਿਆ ਜਾਂਦਾ? ਲਿਖਿਆ ਕੁਝ ਹੋਰ ਹੈ ਤੇ ਅੰਦਰ ਬੀਜ ਦੀ ਕੁਆਲਿਟੀ ਹੋਰ ਹੈ। ਗੁਜਰਾਤ ਦੇ ਵਿੱਚ ਪੰਜਾਬ ਤੋਂ ਆਲੂ ਦਾ ਬੀਜ ਜਾਂਦਾ, ਠੀਕ ਹੈ, ਤੇ ਗੁਜਰਾਤ ਦਾ ਕਿਸਾਨ ਕਹਿੰਦਾ ਕਿ ਬਾਈ ਕਿਸਾਨ ਦੇ ਬੀਜ 'ਚ ਕੋਈ ਗੜਬੜ ਨਹੀਂ, ਸਾਨੂੰ ਜਿਹੜੇ ਵਪਾਰੀ ਬੀਜ ਵੇਚਦੇ ਨੇ ਉਹ ਗੜਬੜ ਕਰਦੇ ਨੇ ਵਿਚਾਲੇ। ਉੱਥੇ ਕਹਿੰਦੇ ਸਾਡੇ ਨਾਲ ਧੋਖਾ ਹੁੰਦਾ, ਬੀਜ ਇਧਰੋਂ ਕੋਈ ਹੋਰ ਤਿਆਰ ਕਰਾਇਆ ਜਾਂਦਾ, ਰਾਹ 'ਚ ਬੋਰੀਆਂ ਕਿਵੇਂ ਬਦਲਦੀਆਂ, ਮਿਕਸ ਕਿਵੇਂ ਹੁੰਦਾ, ਕਹਿੰਦੇ ਕਿ ਗਵਲੇ ਕਾਰੋਬਾਰੀਆਂ ਦਾ, ਵਪਾਰੀਆਂ ਦਾ ਇੱਕ ਖੇਡ ਹੈ। ਸੋ ਉਸੇ ਤਰ੍ਹਾਂ ਪੰਜਾਬ ਦੇ ਅੰਦਰ ਇਹ ਝੋਨੇ ਦਾ ਬੀਜ, ਇਹ ਕਣਕ ਦਾ ਝਾੜ ਘਟਣ ਕਾਰਨ ਕਿਹੜਾ ਬੀਜ ਕਿੱਥੋਂ ਆਉਂਦਾ ਹੈ, ਕਿਹੜਾ ਪਾਸ ਕਰਦਾ ਹੈ, ਕਿਹੜੀਆਂ ਧਿਰਾਂ ਤਿਆਰ ਕਰਦੀਆਂ, ਕਿੱਥੇ ਗੜਬੜ ਹੁੰਦੀ ਹੈ, ਇਹ ਜਾਂਚ ਦਾ ਵਿਸ਼ਾ ਜੀ। ਲਾਇਸੈਂਸੀ ਦੁਕਾਨਾਂ ਦੇ ਉੱਤੇ, ਅਸਲੀ ਦੁਕਾਨਾਂ ਦੇ ਉੱਤੇ ਜੇ ਨਕਲੀ ਕੀੜੇਮਾਰ ਦਵਾਈਆਂ ਮਿਲਣਗੀਆਂ, ਨਕਲੀ ਖਾਦਾਂ ਮਿਲਣਗੀਆਂ, ਤਾਂ ਉਹਦੇ ਲਈ ਜ਼ਿੰਮੇਵਾਰ ਕੌਣ ਹੈ? ਕੀ ਮੰਤਰੀ ਸਾਹਿਬ, ਕੀ ਖੇਤੀਬਾੜੀ ਵਿਭਾਗ, ਕੀ ਜ਼ਿਲ੍ਹਾ ਖੇਤੀਬਾੜੀ ਅਫਸਰ, ਜਾਂ ਉਹ ਦੁਕਾਨ ਵਾਲਾ, ਜਾਂ ਉਹਦੇ ਵਿੱਚ ਲਿਆਉਣ ਵਾਲੇ ਵਪਾਰੀ, ਉਹ ਲਾਇਸੈਂਸੀ ਅਧਿਕਾਰੀ ਜਿਹੜੀਆਂ ਏਜੰਸੀਆਂ ਸਪਲਾਈ ਕਰਦੀਆਂ, ਉਹ ਇਹ ਜਾਂਚ ਕੌਣ ਕਰੇਗਾ? ਸੋ ਇਸ ਲਈ ਨਫਾ ਨੁਕਸਾਨ ਕਿਸਾਨ ਦਾ ਵੀ ਯਾਦ ਰੱਖਣ, ਲੋਕਾਂ ਦਾ ਵੀ ਯਾਦ ਰੱਖਣ, ਉਹ ਆਪਣੇ ਸੂਬੇ ਦੇ ਨੌਜਵਾਨਾਂ ਦਾ ਵੀ ਯਾਦ ਰੱਖਣ, ਤਾਂ ਉਹਦੇ ਲਈ ਇਹ ਜਾਂਚ ਵੀ ਜ਼ਰੂਰੀ ਹੈ। ਇਕੱਲੇ ਨਵੇਂ ਰੋਕ ਕੇ ਨਹੀਂ ਸਰਨਾ, ਪੁਰਾਣਿਆਂ ਦੀ ਘੋਖ ਪੜਤਾਲ ਵੀ ਕਰਨ ਦੀ ਲੋੜ ਹੈ ਕਿ ਜੇ ਪੁਰਾਣਿਆਂ ਦੇ ਵਿੱਚੋਂ 2-4 ਹਜ਼ਾਰ ਰੱਦ ਹੋ ਜਾਵੇ ਨਾ, ਤਾਂ ਬਾਕੀਆਂ ਨੂੰ ਕਰਨ ਹੋ ਜਾਊਗਾ। ਤਾਂ ਕਾਂ ਮਾਰ ਕੇ ਵੀ ਟੰਗੇ ਸਰਕਾਰ, ਫੇਰ ਇਹਦੇ ਪਰ ਅਸਰ ਹੋਊਗਾ। ਪ੍ਰਵੀਨ ਜੀ ਬਿਲਕੁਲ ਸਹੀ ਹੈ, ਬਿਲਕੁਲ ਪੁਰਾਣਿਆਂ ਤੇ ਵੀ ਗੌਰ ਕਰਨ ਵਾਲੀ ਹੈ, ਨਵਿਆਂ ਨੂੰ ਬੰਦ ਕਰਕੇ ਕੁਛ ਨਹੀਂ ਹੋਣਾ। ਤੇ ਆਪਾਂ ਗੱਲ ਕਰੀਏ, ਅਗਲੀ ਗੱਲ ਕਰੀਏ ਸ਼ਰਮਾ ਜੀ, ਕਿਸਾਨੀ ਦੀ। 11 ਦਸੰਬਰ ਨੂੰ ਕਹਿੰਦੇ ਫੇਰ ਕਿਸਾਨ ਜਿਹੜੇ ਸਿੰਘੂ ਸਰਹੱਦ ਤੇ ਪਹੁੰਚਣਗੇ ਜੀ। ਬਿਲਕੁਲ, ਕੱਲ ਡੱਲੇਵਾਲ ਹੋਰੀ ਤੇ ਹਰਿਆਣੇ ਦੀਆਂ ਕੁਝ ਜਥੇਬੰਦੀਆਂ, 30 ਦੇ ਕਰੀਬ ਜਥੇਬੰਦੀਆਂ ਦਾ ਦਮ ਭਰਿਆ ਗਿਆ ਕਿ ਅਸੀਂ ਇਕੱਠੀਆਂ, ਸੋ ਗੈਰ ਸਿਆਸੀ ਦਲਾਂ ਕਹਿੰਦੇ ਅਸੀਂ ਜਿਹੜੇ ਕਿਸਾਨ ਸੰਗਠਨ ਆ, ਸੋ ਉਹਨਾਂ ਵੱਲੋਂ ਕੱਲ ਚੰਡੀਗੜ੍ਹ ਦੇ ਵਿੱਚ ਕਿਸਾਨ ਭਵਨ 'ਚ ਇੱਕ ਮੀਟਿੰਗ ਕੀਤੀ ਗਈ। ਮੀਟਿੰਗ ਤੋਂ ਪ੍ਰੈਸ ਕਾਨਫਰੰਸ ਸੀ, ਉਹਦੇ ਵਿੱਚ ਉਹਨਾਂ ਨੇ ਐਲਾਨਿਆ ਕਿ 11 ਦਸੰਬਰ ਨੂੰ ਅਸੀਂ ਸ਼ਹੀਦੀ ਦਿਹਾੜਾ ਮਨਾਉਣ ਜਾ ਰਹੇ ਹਾਂ, ਲਖੀਮਪੁਰ ਖੀਰੀ ਦੇ ਸ਼ਹੀਦਾਂ ਦਾ ਔਰ ਸਿੰਘੂ ਕੁੰਡਲੀ ਬਾਰਡਰ ਦੇ ਸ਼ਹੀਦ ਕਿਸਾਨਾਂ ਦਾ। ਸੋ ਉਸ ਨੂੰ ਲੈ ਕੇ ਉਹ ਸ਼ਹੀਦੀ ਸਮਾਗਮ ਪਹਿਲਾਂ ਸ਼ਾਇਦ ਲਖੀਮਪੁਰ ਖੀਰੀ ਦੇ ਵਿੱਚ ਤੈਅ ਆ, ਪਰ 26 ਤਰੀਕ ਨੂੰ ਇਹਨਾਂ ਨੇ ਸਿੰਘੂ ਬਾਰਡਰ ਤੇ ਇੱਕ ਮੀਟਿੰਗ ਰੱਖੀ ਆ। ਤੇ ਉਸ ਤੋਂ ਬਾਅਦ ਕਹਿੰਦੇ ਕਿ ਅਸੀਂ ਉਹਨਾਂ ਮੰਗਾਂ ਨੂੰ ਲੈ ਕੇ, ਉਹਨਾਂ ਸ਼ਹੀਦਾਂ ਦੀ ਯਾਦ ਦੇ ਵਿੱਚ ਸਿੰਘੂ ਬਾਰਡਰ ਤੇ ਇੱਕ ਵਾਰ ਫੇਰ ਇਕੱਠੇ ਹੋਵਾਂਗੇ, ਕਿਉਂਕਿ ਕਹਿੰਦੇ ਜਦੋਂ 3 ਖੇਤੀ ਕਾਨੂੰਨ ਵਾਪਸ ਲੈ ਗਏ ਤਾਂ ਵਾਅਦਾ ਸੀ MSP ਦੇਣ ਦਾ, ਕਿ MSP ਲਾਗੂ ਕਰਨ ਦੇ ਲਈ ਅਸੀਂ ਇੱਕ ਕਮੇਟੀ, ਸੋ ਉਹਦੇ ਨਾਲ ਸੀਗਾ ਕਿ ਸਾਰੇ ਪਰਚੇ ਰੱਦ ਕਰਾਂਗੇ, ਨਾ MSP ਮਿਲੀ ਤੇ ਨਾ ਹੀ ਬਿਜਲੀ ਨਿੱਜੀਕਰਨ ਰੁਕਿਆ, ਤੇ ਨਾ ਹੀ ਸਾਰੇ ਪਰਚੇ ਅਜੇ ਤੱਕ ਰੱਦ ਹੋਏ, ਤੇ ਮੁਆਵਜ਼ੇ ਵੀ ਕਈ ਥਾਵਾਂ ਤੇ ਲਟਕੇ ਨੇ। ਸੋ ਇਸ ਲਈ ਉਹ ਮੰਗਾਂ ਉੱਥੇ ਹੀ ਖੜੀਆਂ ਨੇ। ਸੋ 11 ਦਸੰਬਰ ਨੂੰ ਵੱਡਾ ਸ਼ਹੀਦੀ ਸਮਾਗਮ ਲਖੀਮਪੁਰ ਖੀਰੀ 'ਚ ਹੋਣ ਜਾ ਰਿਹਾ, ਤੇ ਉਸ ਦੇ ਨਾਲ 26 ਨਵੰਬਰ ਨੂੰ ਉਹ ਤੋਂ ਪਹਿਲਾਂ ਇੱਕ ਬੈਠਕ ਸਿੰਘੂ ਬਾਰਡਰ ਤੇ ਹੋਣ ਜਾ ਰਹੀ ਹੈ। ਤੇ ਉਸ ਤੋਂ ਬਾਅਦ ਕਹਿੰਦੇ ਕਿ ਅਗਲੇ ਪ੍ਰੋਗਰਾਮ ਦਾ ਵੀ ਐਲਾਨ ਕੀਤਾ ਜਾਏਗਾ, ਅਗਲੀ ਰੂਪਰੇਖਾ ਦਾ ਵੀ ਐਲਾਨ ਕਰ ਦਿੱਤਾ ਜਾਏਗਾ, ਅਗਲੇ ਸੰਘਰਸ਼ ਦਾ ਵੀ ਐਲਾਨ ਕੀਤਾ ਜਾ ਸਕਦਾ। ਸੋ ਇੱਕ ਵਾਰ ਫੇਰ ਕਿਸਾਨ ਸਿੰਘੂ ਕੁੰਡਲੀ ਬਾਰਡਰ ਵੱਲ ਤੁਰਨਗੇ। ਉਹ ਇੱਕ ਸੰਕੇਤਕ ਧਰਨਾ ਵੀ ਹੋ ਸਕਦਾ, ਇੱਕ ਦਿਨ ਦਾ ਰੋਸ ਮੁਜ਼ਾਹਰਾ ਵੀ ਹੋ ਸਕਦਾ, ਤੇ ਇੱਕ ਸ਼ਹੀਦੀ ਸਮਾਗਮ ਦੇ ਰੂਪ ਵੀ ਸਾਹਮਣੇ ਆ ਸਕਦਾ। ਸੋ ਫਿਲਹਾਲ 11 ਦਸੰਬਰ ਨੂੰ ਲਖੀਮਪੁਰ ਖੀਰੀ ਦੇ ਵਿੱਚ, ਤੇ ਉਸੇ ਦਿਨ ਹੋ ਸਕਦਾ ਸਿੰਘੂ ਬਾਰਡਰ ਦੇ ਉੱਤੇ ਵੀ ਇੱਕ ਸ਼ਹੀਦੀ ਸਮਾਗਮ ਰੱਖਿਆ ਜਾਵੇ, ਜਾਂ ਫਿਰ ਤਰੀਕ ਬਦਲੀ ਵੀ ਜਾ ਸਕਦੀ ਹੈ। ਫਿਲਹਾਲ 26 ਤਰੀਕ ਨੂੰ ਉੱਥੇ ਮੀਟਿੰਗ ਕਰਕੇ ਅਗਲਾ ਪ੍ਰੋਗਰਾਮ ਦੱਸਿਆ ਜਾਊਗਾ। ਪ੍ਰਵੀਨ ਜੀ, ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ। ਇੱਕ ਦਿਨ ਤੁਸੀਂ ਇਸ ਗੱਲ ਦੀ ਜਾਣਕਾਰੀ ਦਿੱਤੀ ਸੀਗੀ ਕਿ ਧਰਨੇ ਪੰਜਾਬ ਦੇ ਵਿੱਚ ਕਿੰਨੇ ਥਾਈਂ ਲੱਗੇ ਨੇ, ਕਿੰਨੀਆਂ ਧਿਰਾਂ ਇਸ ਵੇਲੇ ਸੰਘਰਸ਼ ਕਰ ਰਹੀਆਂ ਨੇ, ਕਿ ਪੰਜਾਬ ਜਿਹੜਾ ਉਹ ਧਰਨਿਆਂ ਦੀ ਧਰਤੀ ਬਣਦਾ ਜਾ ਰਿਹਾ। ਪਰ ਹੁਣ ਕੀ ਇਹ ਗੱਲ ਸੱਚ ਹੈ ਕਿ ਪੰਜਾਬ ਦੇ ਵਿੱਚ 365 ਦਿਨਾਂ ਦੇ ਵਿੱਚੋਂ 135 ਦਿਨ ਹਾਈਵੇ ਜਾਮ ਰਹਿੰਦੇ ਆ ਜੀ? ਹਾਂ ਬਿਲਕੁਲ ਪ੍ਰਵੀਨ ਜੀ, ਇਹ ਗੱਲ ਦਰੁਸਤ ਆ ਜੀ, ਕਿ ਸਰਕਾਰੀ ਧਿਰਾਂ ਵੀ ਜਾਂ ਮਤਲਬ ਕਿ ਸਮਾਜਿਕ ਸੰਗਠਨ ਵੀ ਇਹ ਗੱਲ ਮੰਨਦੇ ਨੇ ਕਿ ਆਪਣੇ ਕਿਸੇ ਵੀ ਪਹਿਲੂ ਨੂੰ ਲੈ ਕੇ ਸਰਕਾਰ ਤੱਕ ਆਪਣੀ ਆਵਾਜ਼ ਪਹੁੰਚਾਉਣਾ, ਪ੍ਰਸ਼ਾਸਨ ਅੱਗੇ ਰੋਸ ਪ੍ਰਗਟਾਉਣਾ, ਸਭ ਤੋਂ ਆਸਾਨ ਤਰੀਕਾ ਜੇਕਰ ਲੱਗਦਾ ਤਾਂ ਸੜਕ ਜਾਮ ਲੱਗਦਾ। ਕਿ ਸੜਕ ਜਾਮ ਨਾਲ ਜਦੋਂ ਸੜਕਾਂ ਦੇ ਉੱਤੇ ਟ੍ਰੈਫਿਕ ਰੁਕ ਜਾਂਦਾ ਤਦ ਹਾਹਾਕਾਰ ਮਚਦੀ ਹੈ, ਮੀਡੀਆ ਵੀ ਉਹਦਾ ਨੋਟਿਸ ਲੈਂਦਾ ਹੈ, ਅਫਸਰਸ਼ਾਹੀ ਵੀ ਉਹਦਾ ਨੋਟਿਸ ਲੈਂਦੀ ਹੈ। ਇਸ ਲਈ ਮਜਬੂਰਨ ਆਪਣੀ ਗੱਲ ਕਹਿਣ ਲਈ, ਆਪਣਾ ਸੁਨੇਹਾ ਦੇਣ ਦੇ ਲਈ, ਆਪਣੀ ਮੰਗ ਮਨਾਉਣ ਦੇ ਲਈ ਧਿਰਾਂ ਨੂੰ ਸੜਕਾਂ ਤੇ ਉਤਰਨਾ ਪੈਂਦਾ।
ਜੇਕਰ ਮਤਲਬ ਇਹ ਹੋਵੇ ਕਿ ਡੀਸੀ ਦੇ ਦਫ਼ਤਰ ਮੂਹਰੇ ਬੈਠੇ ਤਾਂ ਡੀਸੀ ਨੇ ਗੱਲ ਸੁਣ ਲਈ, ਮੁੱਖ ਮੰਤਰੀ ਦੇ ਘਰ ਮੂਹਰੇ ਬੈਠੇ ਤਾਂ ਮੁੱਖ ਮੰਤਰੀ ਨੇ ਗੱਲ ਸੁਣ ਲਈ, ਫਿਰ ਸੜਕਾਂ ਜਾਮ ਨਾ ਹੋਣ। ਪਰ ਅਜਿਹਾ ਨਹੀਂ ਹੁੰਦਾ। ਅਸੀਂ ਦੇਖਦੇ ਹਾਂ ਕਿ ਡੀਸੀ ਦੇ ਦਫ਼ਤਰ ਮੂਹਰੇ ਧਰਨਾ ਲੱਗਦਾ, ਡੀਸੀ ਪਿਛਲੇ ਦਰਵਾਜ਼ਿਓਂ ਉੱਪਰ ਵਾਲੀ ਫਲੋਰ ਚੜ੍ਹ ਕੇ ਪਿੱਛੇ ਵਾਲੀ ਦਰਵਾਜ਼ਾ ਖੋਲ ਕੇ ਲੰਘ ਜਾਂਦਾ। ਹਾਂ ਬਿਲਕੁਲ, ਹੈ ਨਾ। ਜਾਂ ਡੀਸੀ ਦਫ਼ਤਰ ਹੀ ਨਹੀਂ ਆਉਂਦਾ ਕਿ ਬੈਠੇ ਰਹੋ। ਮੰਤਰੀ ਘਰੇ ਹੀ ਨਹੀਂ ਵੜਦੇ ਕਿ ਬੈਠੇ ਰਹੋ, ਸਾਨੂੰ ਕੋਈ ਨਹੀਂ। ਇੱਧਰ ਪੰਜਾਬ ਦੇ ਮੁੱਖ ਮੰਤਰੀ ਦੇ ਘਰਾਂ ਮੂਹਰੇ ਧਰਨੇ ਲੱਗਦੇ ਰਹਿੰਦੇ ਨੇ, ਪੱਕੇ ਧਰਨੇ, ਚਾਹੇ ਕੈਪਟਨ ਦੇ ਘਰ ਮੂਹਰੇ ਚੱਲੇ, ਚਾਹੇ ਬਾਦਲ ਦੇ ਘਰ ਮੂਹਰੇ ਚੱਲੇ, ਚਾਹੇ ਚੰਨੀ ਦੇ ਘਰ ਮੂਹਰੇ ਚੱਲੇ, ਚਾਹੇ ਹੁਣ ਭਗਵੰਤ ਮਾਨ ਦੇ ਘਰ ਮੂਹਰੇ 19 ਦਿਨਾਂ ਤੋਂ ਚੱਲ ਰਿਹਾ। ਇਹਨਾਂ ਤੇ ਅਸਰ ਹੀ ਨਹੀਂਗਾ ਕਿ ਸਾਨੂੰ ਕੀ ਆਲੇ ਦੁਆਲੇ ਦੇ ਲੋਕ ਦੁਖੀ ਹੁੰਦੇ ਹੋਣਗੇ, ਹੋਈ ਜਾਣ, ਅਸੀਂ ਤਾਂ ਘਰੇ ਹੀ ਨਹੀਂ ਆਉਣਾ। ਸੋ ਇਸ ਲਈ ਇਸ ਹਵਾਲੇ ਤੋਂ ਜਦੋਂ ਇੱਕ ਸਰਵੇ ਰਿਪੋਰਟ ਸਾਹਮਣੇ ਆਉਂਦੀ ਆ, ਉਹ ਸਰਵੇ ਰਿਪੋਰਟ ਪ੍ਰਵੀਨ ਜੀ ਇੱਕ ਸੰਸਥਾ ਹੈ, ਜਿਹੜੀ ਸੰਸਥਾ ਪੰਜਾਬ ਦੇ ਵਿੱਚ ਜਾਂ ਹੋਰ ਥਾਵਾਂ ਦੇ ਉੱਤੇ ਕੰਮ ਕਰਦੀ ਆ, ਰਾਹਤ ਦਾ ਸੇਫ ਕਮਿਊਨਿਟੀ ਫਾਊਂਡੇਸ਼ਨ। ਠੀਕ ਹੈ। ਤੇ ਇਸ ਨੇ ਇੱਕ ਸਰਵੇ ਰਿਪੋਰਟ ਤਿਆਰ ਕੀਤੀ। ਉਸ ਰਿਪੋਰਟ ਦੇ ਹਵਾਲੇ ਨਾਲ ਅੰਕੜੇ ਸਾਹਮਣੇ ਆਏ ਕਿ ਪੰਜਾਬ 'ਚ ਹਰ ਸਾਲ ਔਸਤਨ 135 ਦਿਨ ਹਾਈਵੇ ਜਾਮ ਰਹਿੰਦਾ ਜੀ। ਤੇ ਉਸ ਹਾਈਵੇ ਜਾਮ ਹੋਣ ਨਾਲ 5.4 ਲੱਖ, ਮਤਲਬ 5,04,000 ਦੇ ਕਰੀਬ ਕੰਮਕਾਜੀ ਘੰਟੇ ਬਰਬਾਦ ਹੋ ਜਾਂਦੇ ਨੇ। ਇਹ ਅੰਕੜੇ ਬੜੇ ਮਤਲਬ ਹੈਰਾਨ ਕਰਨ ਵਾਲੇ। ਤੁਸੀਂ ਇਹ ਦੇਖੋ ਕਿ ਉਹ ਕਹਿੰਦੇ ਕਿ ਜਿਹੜੀ ਇਹ ਫਾਊਂਡੇਸ਼ਨ, ਉਹ ਕਹਿੰਦੀ ਸਾਲ 'ਚ ਔਸਤਨ 135 ਦਿਨ ਹਾਈਵੇ ਜਾਮ ਰਹਿਣ ਨਾਲ 5.4 ਲੱਖ ਕੰਮਕਾਜੀ ਘੰਟੇ ਖਰਾਬ ਹੁੰਦੇ ਨੇ। 1,000 ਲੋਕਾਂ ਦੇ ਮਤਲਬ ਕਿ ਸਾਲਾਨਾ ਔਸਤਨ ਇਹ ਘੰਟੇ ਨੇ, 1,000 ਲੋਕਾਂ ਦਾ। 1,000 ਲੋਕਾਂ ਦੇ ਪਿੱਛੇ ਗੁਣਤਾ ਕੱਢੀਏ, 1,000 ਲੋਕਾਂ ਦੇ ਪਿੱਛੇ 5 ਲੱਖ ਤੋਂ ਵੱਧ ਘੰਟਾ ਮਤਲਬ ਸਮਾਂ ਬਰਬਾਦ ਹੋ ਗਿਆ ਕੰਮਕਾਜ ਦਾ। ਇੰਨਾ ਹੀ ਨਹੀਂ, ਉਹ ਕਹਿੰਦੇ 6.75 ਕਰੋੜ ਦਾ ਤੇਲ ਮਤਲਬ ਬਰਬਾਦ ਹੋ ਜਾਂਦਾ। ਉਹ ਅੱਛਾ, ਜਿਹੜਾ ਸੜਕਾਂ ਤੇ ਜਦੋਂ ਅਸੀਂ ਖੜਦੇ ਆ, ਗੱਡੀ 'ਚ ਸਟਾਰਟ ਆ, ਹੌਲੀ ਹੌਲੀ ਤੁਰਦੀ ਆ, 6.75 ਲੱਖ ਕਰੋੜ, 6.75 ਕਰੋੜ ਜੀ। ਸੋ 6 ਕਰੋੜ 75 ਲੱਖ ਹੋ ਗਿਆ ਲਗਭਗ। ਹਾਂਜੀ, 6 ਮਤਲਬ ਪੌਣੇ 7 ਕਰੋੜ ਦੇ ਕਰੀਬ ਕਹਿੰਦੇ ਕਿ ਜਿਹੜਾ ਤੇਲ ਹੈ ਬੇਵਜ੍ਹਾ ਬਰਬਾਦ ਹੁੰਦਾ। ਹੁਣ ਜਦੋਂ ਮੈਂ ਇਸ ਨੂੰ ਅੰਕੜਿਆਂ 'ਚ ਦੇਖਦਾ ਤਾਂ ਮੈਂ ਅੰਕੜਿਆਂ 'ਚ ਦੇਖਦਾ ਪ੍ਰਵੀਨ ਜੀ, ਕਹਿੰਦੇ ਕਿ ਪੰਜਾਬ ਦੇ ਵਿੱਚ ਸਭ ਤੋਂ ਵੱਧ ਧਰਨੇ ਜੇਕਰ ਲੱਗੇ ਤਾਂ ਉਹ ਕਿਸਾਨਾਂ ਵੱਲੋਂ, ਠੀਕ ਹੈ, ਬੇਰੁਜ਼ਗਾਰਾਂ ਵੱਲੋਂ, ਕੱਚੇ ਮੁਲਾਜ਼ਮਾਂ ਵੱਲੋਂ। ਤੇ ਇਹ ਤੋਂ ਬਿਨਾਂ ਨੇ ਕਿ ਕਿਸੇ ਵਿਅਕਤੀ ਦੀ ਜਾਨ ਚਲੀ ਗਈ, ਕੋਈ ਸੜਕ ਹਾਦਸਾ ਹੋ ਗਿਆ, ਕੋਈ ਝਗੜਾ ਹੋ ਗਿਆ, ਕੋਈ ਟਕਰਾਅ ਹੋ ਗਿਆ, ਉਸ ਤੋਂ ਬਾਅਦ ਉਹ ਧਰਨੇ ਨੇ ਕੁਝ ਜਿਹੜੇ ਆਪਣੇ ਇਨਸਾਫ ਲੈਣ ਲਈ। ਪਰ ਸਭ ਤੋਂ ਵੱਧ ਧਰਨਿਆਂ ਦੇ ਵਿੱਚ ਮੁੱਖ ਮੰਤਰੀਆਂ ਦੇ ਘਰ ਪਹਿਲੀ ਪਸੰਦ ਨੇ, ਮੁੱਖ ਮੰਤਰੀਆਂ ਦੇ ਸ਼ਹਿਰ ਪਹਿਲੀ ਪਸੰਦ ਨੇ। ਜਦੋਂ ਪੰਜਾਬ 'ਚ ਪ੍ਰਕਾਸ਼ ਸਿੰਘ ਬਾਦਲ ਕਹਿੰਦੇ ਮੁੱਖ ਮੰਤਰੀ ਸੀ ਤਾਂ ਅੰਕੜੇ ਦੱਸਦੇ ਕਿ ਸਭ ਤੋਂ ਵੱਧ ਧਰਨੇ ਬਠਿੰਡੇ ਲੱਗੇ। ਜਦੋਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ, ਸਭ ਤੋਂ ਵੱਧ ਧਰਨੇ ਪਟਿਆਲੇ ਲੱਗੇ। ਜਦੋਂ ਚੰਨੀ ਮੁੱਖ ਮੰਤਰੀ ਬਣੇ, ਸਭ ਤੋਂ ਵੱਧ ਧਰਨੇ ਖਰੜ ਮੋਹਾਲੀ ਲੱਗੇ। ਤੇ ਹੁਣ ਮੁੱਖ ਮੰਤਰੀ ਭਗਵੰਤ ਮਾਨ ਨੇ, ਸਭ ਤੋਂ ਵੱਧ ਧਰਨੇ ਸੰਗਰੂਰ 'ਚ ਦੇਖਣ ਨੂੰ ਮਿਲਦੇ ਨੇ। ਜੇਕਰ ਸਾਲ ਵਾਈਜ਼ ਗੱਲ ਕਰਨੀ ਹੋਵੇ, ਠੀਕ ਹੈ, 2019 ਦੇ ਵਿੱਚ 140 ਦਿਨ ਧਰਨੇ ਲੱਗੇ। ਇਹ 2019 ਪੂਰੇ ਸਾਲ ਦੇ ਔਸਤਨ, ਮਤਲਬ ਔਸਤ ਉਹਦਾ 135 ਦਿਨ ਨਿਕਲਿਆ ਹੁੰਦਾ ਸਾਰੇ ਸਾਲਾਂ ਦਾ। 2019 ਚ 140 ਦਿਨ ਧਰਨੇ ਲੱਗੇ, 5.6 ਲੱਖ ਘੰਟੇ ਬਰਬਾਦ ਹੋਏ। ਠੀਕ ਆ। 2020 ਦੇ ਵਿੱਚ 241 ਦਿਨ ਧਰਨੇ ਲੱਗੇ। ਸਭ ਤੋਂ ਵੱਧ ਧਰਨੇ 2020 ਚ ਲੱਗਦੇ ਆ। 2020 ਚ 241 ਦਿਨ ਧਰਨੇ ਲੱਗੇ, 9.64 ਲੱਖ ਕੰਮਕਾਜੀ ਘੰਟੇ ਬਰਬਾਦ ਹੋਏ। 1,000 ਬੰਦੇ ਦੇ ਪਿੱਛੇ ਦੀ ਗੁਣਵੰਤਾ ਹੈ। 2021 ਦੇ ਵਿੱਚ 70 ਦਿਨ ਧਰਨੇ ਲੱਗੇ ਤੇ 2.80 ਲੱਖ ਘੰਟੇ ਬਰਬਾਦ ਹੋਏ। ਤੇ 2022 ਜਿਹੜਾ ਅਜੇ ਚੱਲ ਰਿਹਾ, ਅਜੇ 10ਵਾਂ ਮਹੀਨਾ, ਤੇ ਇਸ ਦਿਨ ਤੱਕ ਵੀ 90 ਦਿਨ ਧਰਨੇ ਲੱਗ ਚੁੱਕੇ ਨੇ। 90 ਦਿਨਾਂ ਧਰਨਾ ਚ ਵੀ 3.60 ਲੱਖ ਘੰਟੇ ਬਰਬਾਦ ਹੋ ਗਏ। 18 ਅਕਤੂਬਰ ਤੱਕ ਦੇ ਇਹ ਅੰਕੜੇ ਨੇ ਜਿਹੜੇ 2022 ਦੇ ਨੇ। ਤੇ ਇਹਦੇ ਵਿੱਚ ਕਹਿੰਦੇ ਹਰ ਸਾਲ ਜਿਹੜਾ ਸਮਾਂ ਬਰਬਾਦ ਹੁੰਦਾ 1,000 ਵਿਅਕਤੀਆਂ ਪਿੱਛੇ ਇਹਨਾਂ ਨੇ ਅੰਕੜੇ ਕੱਢੇ। ਤੇ ਇਹਨਾਂ 4 ਸਾਲਾਂ ਦੇ ਵਿੱਚ 598 FIR ਦਰਜ ਹੋਈਆਂ ਨੇ ਪ੍ਰਵੀਨ ਜੀ। ਅੱਛਾ, 4 ਸਾਲ ਜਿਹੜੇ ਆ, ਅਸੀਂ 219, 220, 2021 ਤੇ 2022, ਇਹਨਾਂ ਸਾਲਾਂ ਦੇ ਦਰਮਿਆਨ 598 FIR ਦਰਜ ਹੋਈਆਂ। ਔਰ ਇਹਨਾਂ 598 FIR ਚੋਂ 450 FIR ਕਿਸਾਨਾਂ ਨਾਲ ਸੰਬੰਧਿਤ ਧਿਰਾਂ ਦੇ ਉੱਤੇ ਨੇ ਜੀ। ਤੇ ਇਹਨਾਂ ਦੇ ਵਿੱਚੋਂ ਕੁੱਲ 598 ਚੋਂ 300 ਮਾਮਲੇ ਹੁਣ ਤੱਕ ਵਾਪਸ ਲੈ ਲਏ ਗਏ ਨੇ, ਸਮੇਂ ਦੀਆਂ ਸਰਕਾਰਾਂ ਸਮੇਂ। ਚਾਹੇ ਉਹ ਕੁਝ ਬਾਦਲਾਂ ਸਮੇਂ ਲੈ ਲਏ, ਕੁਝ ਚੰਨੀ ਕੈਪਟਨ ਲੈ ਲਏ, ਕੁਝ ਹੁਣ ਮਾਨ ਦਾਲੇ ਲੈ ਲਏ। 300 ਮਾਮਲੇ ਵਾਪਸ ਹੋ ਗਏ ਨੇ ਤੇ 130 ਦੇ ਕਰੀਬ ਮਾਮਲੇ ਹੋਰ ਵਾਪਸ ਲੈਣ ਦੀ ਕਵਾਇਦ ਹੈ। ਮਤਲਬ 430 ਮਾਮਲੇ ਵਾਪਸ ਹੋਣ ਦੀ ਕਵਾਇਦ ਹੈਗੀ ਹੈ 600 ਦੇ ਵਿੱਚੋਂ। ਠੀਕ ਹੈ। ਸੋ ਇੱਥੋਂ ਤੁਸੀਂ ਅੰਦਾਜ਼ਾ ਲਾ ਲਓ ਕਿ ਮਤਲਬ ਕਿ 170 ਦੇ ਕਰੀਬ ਮਾਮਲੇ ਅਜੇ ਖੜੇ ਨੇ ਜਿਹੜੇ ਪੈਂਡਿੰਗ ਨੇ।
ਸੋ ਜਾਮ ਦੇ ਮੁੱਖ ਕਾਰਨ ਆਪਾਂ ਜਿਵੇਂ ਗੱਲ ਕੀਤੀ ਹੈ ਕਿ ਚਾਹੇ ਉਹ ਖੇਤੀ ਨਾਲ ਸੰਬੰਧਿਤ, ਕਿਸਾਨੀ ਧਿਰਾਂ ਨਾਲ ਸੰਬੰਧਿਤ ਨੇ, ਚਾਹੇ ਉਹ ਗੰਨੇ ਦੀ ਅਦਾਇਗੀ ਨੂੰ ਲੈ ਕੇ ਨੇ, ਚਾਹੇ ਉਹ ਕਿਸਾਨ ਸੰਗਠਨਾਂ ਵੱਲੋਂ ਲਗਾਤਾਰ ਜਾਮ ਲਾਏ ਜਾਂਦੇ ਨੇ, ਚਾਹੇ ਪੰਜਾਬ 'ਚ ਵੱਖ-ਵੱਖ ਨੌਕਰੀਆਂ, ਕੱਚੀਆਂ ਨੌਕਰੀਆਂ, ਪੱਕੀਆਂ ਨੌਕਰੀਆਂ, ਤਨਖਾਹ ਵਧਾਉਣ ਲਈ, ਪੱਤੇ ਲੈਣ ਲਈ, ਉਹਨਾਂ ਸਾਰੇ ਮਾਮਲੇ ਨੇ, ਜਾਂ ਵਿਦਿਆਰਥੀ ਸੰਗਠਨਾਂ ਵੱਲੋਂ ਸਮੇਂ-ਸਮੇਂ ਧਰਨੇ ਲੱਗਦੇ ਨੇ। ਸੋ ਇਹ ਸਾਰੇ ਮਾਮਲੇ ਨੇ ਕਿ ਜਿਹਦੇ ਆਧਾਰ ਦੇ ਉੱਤੇ ਪੰਜਾਬ ਦੇ ਵਿੱਚ ਔਸਤਨ ਹਰ ਸਾਲ 135 ਦਿਨ ਧਰਨੇ ਚੱਲਦੇ ਨੇ, ਤੇ ਜਿਹਦੇ ਨਾਲ ਹੁਣ ਤੱਕ ਮਤਲਬ 4 ਸਾਲਾਂ ਦੀ ਔਸਤ ਨਿਕਲ ਕੇ ਆਉਂਦੀ ਹੈ 6.75 ਕਰੋੜ ਦਾ ਤੇਲ ਬਰਬਾਦ ਹੋ ਚੁੱਕਿਆ ਹੈ, ਤੇ 5.4 ਲੱਖ ਕੰਮਕਾਜੀ ਘੰਟੇ 1000 ਬੰਦੇ ਦੇ ਪਿੱਛੇ ਹਰ ਸਾਲ ਬਰਬਾਦ ਹੋ ਜਾਂਦੇ ਨੇ। ਜੀ ਜੀ ਬਿਲਕੁਲ ਜੀ। ਜਦੋਂ ਇਹ ਗੱਲ ਸੱਚ ਹੈ ਕਿ ਸੰਘਰਸ਼ ਕਰਨ ਨੂੰ ਕਿਸੇ ਦਾ ਦਿਲ ਨਹੀਂ ਕਰਦਾ, ਪਰ ਜਦੋਂ ਪਾਲਿਸੀ ਮੇਕਰ, ਜਦੋਂ ਕਾਨੂੰਨ ਸਾਜ਼, ਕਾਨੂੰਨ ਘਾੜੇ, ਸੱਤਾ ਚਲਾਉਣ ਵਾਲੇ ਲੋਕ ਮੁੱਦਿਆਂ ਤੋਂ ਮੂੰਹ ਫੇਰ ਲੈਣ ਤਾਂ ਲੋਕਾਂ ਨੂੰ ਸੜਕਾਂ ਤੇ ਨਿਕਲਣਾ ਪੈਂਦਾ ਹੀ ਹੈ। ਸੋ ਲੋਕਤੰਤਰ 'ਚ ਲੋਕ ਵੱਡੇ ਹੁੰਦੇ ਨੇ, ਨੇਤਾ ਵੱਡੇ ਨਹੀਂ ਹੁੰਦੇ। ਇਸੇ ਗੱਲ ਦੇ ਨਾਲ ਹੀ ਅਸੀਂ ਖਬਰਾਂ ਦੀ ਸਮਾਪਤੀ ਕਰਾਂਗੇ। ਸ਼ਰਮਾ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਇਹਨਾਂ ਖਾਸ ਜਾਣਕਾਰੀਆਂ ਦੇ ਲਈ। ਬਹੁਤ ਸ਼ੁਕਰੀਆ ਪ੍ਰਵੀਨ ਜੀ। ਸਾਰੇ ਦਰਸ਼ਕਾਂ ਨੂੰ ਮੇਰੀ ਫਿਰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸੋ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਸਾਡੇ ਨਾਲ ਜੁੜੇ ਸਨ ਦੀਪਕ ਸ਼ਰਮਾ ਚਨਾਰਥਲ ਜੀ, ਪੰਜਾਬ ਤੋਂ ਪੱਤਰਕਾਰ, ਜਿਨ੍ਹਾਂ ਦੇ ਨਾਲ ਆਪਾਂ ਕੇਜਰੀਵਾਲ ਨੇ ਜਿਹੜਾ RSS ਦਾ ਪੱਤਾ ਖੋਹਣ ਦਾ ਯਤਨ ਕੀਤਾ, ਹਿੰਦੂ ਪੱਤਾ, ਉਹ ਭਾਜਪਾ ਦੀ ਧਾਰਾ 370 ਹਟਾਈ, ਪਰ ਕਸ਼ਮੀਰੀ ਪੰਡਤਾਂ ਦੀ ਹਿਜਰਤ ਨਹੀਂ ਰੁਕੀ। ਪੰਜਾਬ ਦੇ ਵਿੱਚ ਖਾਦਾਂ ਬੀਜਾਂ ਦੀਆਂ ਨਵੀਆਂ ਦੁਕਾਨਾਂ ਖੁੱਲ੍ਹਣ ਤੇ ਰੋਕ ਲੱਗੀ ਹੈ। 11 ਦਸੰਬਰ ਨੂੰ ਕਿਸਾਨ ਫਿਰ ਪਹੁੰਚਣਗੇ ਸਿੰਘੂ ਸਰਹੱਦ ਤੇ ਇਹਦੇ ਨਾਲ ਪੰ ਦੇ ਵਿੱਚ 365 ਦਿਨਾਂ ਦੇ ਵਿੱਚੋਂ 135 ਦਿਨ ਹਾਈਵੇ ਰਹਿੰਦੇ ਨੇ ਜਾਮ। ਸੋ ਮੈਨੂੰ ਪ੍ਰਵੀਨ ਸ਼ਰਮ ਨੂੰ ਇੱਥੇ ਦੀ ਇਜਾਜ਼ਤ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੇ ਆਖਿਰ ਦੇ ਵਿੱਚ ਇੱਕ ਵਾਰ ਮੁੜ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।